ਸੜਕੇ ਤੱਕ ਪਹੁੰਚਾਉਂਦੇ ਨੇ। ਸਭ ਤੋਂ ਪਹਿਲਾਂ ਖਾਲਸਾ ਇੰਸ਼ੋਰੈਂਸ ਵਾਲੇ, ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਜੇਕਰ ਲੈਣੀ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 4082722500। ਉਸ ਤੋਂ ਬਾਅਦ ਗੁਰਦੀਪ ਸਿੰਘ ਬਿਰਦੀ, ਸਤਨਾਮ ਸਿੰਘ ਸ਼ੇਰਗਿੱਲ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਤੇ ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਸਾਡੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ, ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਜੇਕਰ ਇਮੀਗ੍ਰੇਸ਼ਨ ਦੇ ਸੰਬੰਧੀ ਗੱਲਬਾਤ ਕਰਨੀ ਹੈ ਤਾਂ ਤੁਸੀਂ ਆਪਣੀ ਗੱਲਬਾਤ ਕਰ ਸਕਦੇ ਹੋ। ਅਸੀਂ ਬਲਤੇਜ ਪੰਨੂ ਜੀ ਵੱਲ ਚੱਲਦੇ ਹਾਂ, ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ, ਫਿਰ ਵਧਾਂਗੇ ਖਬਰਾਂ ਦੀ ਤਫਸੀਲ ਦੇ ਵੱਲ। ਪੰਨੂ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਤੇ। ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ ਫਰੀਦ, ਥੈਂਕ ਯੂ ਜੀ। ਪੰਨੂ ਸਾਹਿਬ, ਸਭ ਤੋਂ ਪਹਿਲਾਂ ਕੌਮਾਂਤਰੀ ਖਬਰ ਵੱਲ ਆਪਾਂ ਵਧੀਏ ਤੇ ਗੱਲ ਕਰ ਲੈਂਦੇ ਹਾਂ। ਸਾਡੇ ਜਿਹੜੇ ਗਵਾਂਢੀ ਮੁਲਕ ਆ ਉੱਥੋਂ ਦੀ ਪਾਕਿਸਤਾਨ ਦੀ ਜਿਹੜੀ ਸਿਆਸਤ ਆ ਉੱਥੇ ਕਾਫੀ ਉਥਲ ਪੁਥਲ ਹੋ ਰਹੀ ਹੈ। ਪੰਨੂ ਸਾਹਿਬ, ਉੱਥੋਂ ਸ਼ੁਰੂਆਤ ਕਰਦੇ ਹਾਂ ਜੀ। ਐਕਚੁਅਲੀ ਜੋ ਵੰਡ ਹੋਈ ਆ ਹਾਂਜੀ 47 ਦੇ ਵਿੱਚ, ਉਦੋਂ ਬਾਅਦ ਪਾਕਿਸਤਾਨ ਦੀ ਜਿਹੜੀ ਸਿਆਸਤ ਹੈ ਉਹ ਲਗਭਗ ਉਹਦੇ ਵਿੱਚ ਉਥਲ ਪੁਥਲ ਕਦੇ ਵੀ ਘੱਟ ਨਹੀਂ ਹੋਈ, ਕਿਉਂਕਿ ਉਹਦੇ ਉੱਤੇ ਫੌਜ ਦਾ ਗਲਬਾ ਬਹੁਤ ਜ਼ਿਆਦਾ ਰਿਹਾ। ਇੱਥੋਂ ਤੱਕ ਕਿ ਜਿਹੜੇ ਭੁੱਟੋ ਸਾਹਿਬ ਸੀ ਉਹਨਾਂ ਨੂੰ ਫਾਹੇ ਤੱਕ ਵੀ ਲਾਇਆ ਗਿਆ ਸੀਗਾ। ਔਰ ਇੱਕ ਵਾਰੀ ਨਵਾਜ਼ ਸ਼ਰੀਫ ਪੂਰੀ ਲਗਭਗ ਫਾਹੇ ਲੱਗਣ ਤੋਂ ਬਚ ਗਏ ਸੀਗੇ। ਜੀ ਤੇ ਜਿਹੜੇ ਫੌਜ ਦੇ ਮੁਖੀ ਰਾਸ਼ਟਰਪਤੀ ਵੀ ਰਹੇ ਪਰਵੇਜ਼ ਮੁਹੰਮਦ, ਉਹ ਮੁਲਕ ਛੱਡ ਕੇ ਚਲੇ ਗਏ ਸੀਗੇ। ਜੀ ਜੇ ਉਹ ਰਹਿੰਦੇ ਤੇ ਸ਼ਾਇਦ ਹੋ ਸਕਦਾ ਸੀ ਉਹਨਾਂ ਦਾ ਅਸਰ ਵੀ ਇਹੋ ਜਿਹਾ ਹੁੰਦਾ। ਇਹੋ ਜਿਹੀ ਉਥਲ ਪੁਥਲ ਪਾਕਿਸਤਾਨ ਦੇ ਵਿੱਚ ਚੱਲਦੀ ਰਹੀ ਆ। ਫੌਜ ਦੀ ਦਖਲਅੰਦਾਜ਼ੀ ਲੋੜ ਤੋਂ ਵੱਧ ਹੈ। ਜਿਹੜਾ ਫੌਜ ਦੇ ਨਾਲ ਮਾੜੀ ਜੀ ਟੀਫੀ ਕਰਦਾ, ਕਿਉਂਕਿ ਉਦੋਂ ਮੈਨੂੰ ਯਾਦ ਹੈ ਨਵਾਜ਼ ਸ਼ਰੀਫ ਪੂਰੀ ਸ੍ਰੀਲੰਕਾ ਦੇ ਦੌਰੇ ਦੇ ਉੱਤੇ ਗਏ ਸੀਗੇ ਤੇ ਉਹਨਾਂ ਦਾ ਜਹਾਜ਼ ਫਿਰ ਉਤਰਨ ਨਹੀਂ ਦਿੱਤਾ ਜਾ ਰਿਹਾ ਸੀਗਾ ਪਾਕਿਸਤਾਨ ਦੇ ਵਿੱਚ ਹੇਠਾਂ। ਔਰ ਥੱਲੇ ਉਤਰਨ ਤੋਂ ਪਹਿਲਾਂ ਫੌਜ ਨੇ ਪੂਰੇ ਤਰੀਕੇ ਨਾਲ ਕਬਜ਼ਾ ਕਰ ਲਿਆ ਸੀ। ਹੁਣ ਫੌਜ ਇਸ ਤਰੀਕੇ ਨਾਲ ਤਾਂ ਕਬਜ਼ਾ ਨਹੀਂ ਕਰ ਰਹੀ, ਪਰ ਉਹ ਡਿਫਰੈਂਟ ਤਰੀਕੇ ਦੇ ਨਾਲ ਆ ਰਹੀ ਆ। ਔਰ ਇਮਰਾਨ ਖਾਨ ਹੋਰਾਂ ਦੇ ਵੱਲੋਂ ਫੌਜ ਦੇ ਉੱਤੇ ਕੰਟਰੋਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ, ਉਹ ਕਿਤੇ ਨਾ ਕਿਤੇ ਭਾਰੀ ਪੈਂਦੀ ਨਜ਼ਰ ਆ ਰਹੀ ਆ ਇਮਰਾਨ ਖਾਨ ਹੋਰਾਂ ਨੂੰ। ਔਰ ਲਗਭਗ ਇਮਰਾਨ ਖਾਨ ਹੋਰਾਂ ਦਾ ਐਜ਼ ਏ ਪ੍ਰਾਈਮ ਮਿਨਿਸਟਰ ਵਜੋਂ ਜਾਣਾ ਤੈਅ ਲੱਗ ਰਿਹਾ। 342 ਜਿਹੜੇ ਮੈਂਬਰ ਪਾਰਲੀਮੈਂਟ ਵਾਲੀ ਜਿਹੜੀ ਲੋਕ ਸਭਾ ਵਾਲੀ ਸਦਨ ਦੇ ਵਿੱਚ ਬਹੁਮਤ ਦੇ ਵਾਸਤੇ 172 ਵਿਧਾਇਕ ਚਾਹੀਦੇ ਆ। ਜਿਹੜੀ ਇਮਰਾਨ ਖਾਨ ਹੋਰਾਂ ਵਾਲੀ ਪਾਰਟੀ ਆ ਉਹਨਾਂ ਦੇ ਸਹਿਯੋਗੀਆਂ ਦੀ ਗਿਣਤੀ 167 ਰਹਿ ਗਈ ਆ, ਜਦੋਂ ਕਿ ਜਿਹੜਾ ਵਿਰੋਧੀ ਧਿਰਾਂ ਇਕੱਠੀਆਂ ਹੋਈਆਂ ਨੇ ਉਹਨਾਂ ਦੇ ਕੋਲੇ ਇਹ ਗਿਣਤੀ 180 ਆ। ਮਤਲਬ ਕਿ ਬਹੁਮਤ ਤੋਂ 8 ਉਹਨਾਂ ਦੇ ਕੋਲੇ ਵੱਧ ਨੇ। ਹਵਾ ਬਦਲ ਗਈ। ਹਵਾ ਬਦਲਦੀ ਵੇਖ ਕੇ ਇਮਰਾਨ ਖਾਨ ਦੇ ਖਾਸਮ ਖਾਸ ਤੇ ਕੱਦਾਵਰ ਨੇਤਾ ਜਹਾਂਗੀਰ ਤਰੀਨ ਨੇ ਵੀ ਕੇਂਦਰ ਤੇ ਪੰਜਾਬ ਦੇ ਵਿਰੋਧੀ ਖੇਮੇ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਜਿਹੜਾ ਉਹ ਕਰ ਦਿੱਤਾ। ਪਾਕਿਸਤਾਨ ਦੇ ਵਿੱਚ ਜਿਹੜਾ ਪੰਜਾਬ ਹੈ, ਲਹਿੰਦਾ ਪੰਜਾਬ, ਉਹਦਾ ਇੱਕ ਬਹੁਤ ਵੱਡਾ ਰੋਲ ਪਾਕਿਸਤਾਨ ਦੀ ਨੈਸ਼ਨਲ ਪੋਲਿਟਿਕਸ ਦੇ ਵਿੱਚ ਰਹਿੰਦਾ। ਇਮਰਾਨ ਖਾਨ ਹੋਰਾਂ ਨੇ ਇੱਕ ਪੱਤਾ ਖੇਡਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਆ ਕਿ ਜਿਹੜੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਦੇ ਨਾਮ ਵਜੋਂ ਉਹਨਾਂ ਦਾ ਜਿਹੜਾ ਨੋਮੀਨੇਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਨਹੀਂ ਲੱਗਦਾ ਕਿ ਇਹ ਹੋ ਸਕੂਗਾ। ਮਹਿੰਗਾਈ, ਕਰਜ਼ਾ, ਕਰਪਸ਼ਨ, ਇਸ ਮਾਮਲੇ ਦੇ ਉੱਤੇ ਵਿਰੋਧੀ ਤਰ੍ਹਾਂ ਇਕਜੁੱਟ ਹੋਈਆਂ ਨੇ। ਇੰਟਰਨੈਸ਼ਨਲ ਲੈਵਲ ਦੇ ਉੱਤੇ ਪਾਕਿਸਤਾਨ ਦੀਆਂ ਜਿਹੜੀਆਂ ਗਲਤ ਪਾਲਿਸੀਜ਼ ਨੇ ਉਹਨਾਂ ਨੇ ਵੀ ਪਾਕਿਸਤਾਨ ਦਾ ਨੁਕਸਾਨ ਕੀਤਾ। ਪਹਿਲਾਂ ਉਹ ਇੱਕ ਕਿਸਮ ਦੇ ਨਾਲ ਮੈਂ ਲਫ਼ਜ਼ ਵਰਤੂੰਗਾ ਕਿ ਪਿਛਲੱਗ ਬਣਿਆ ਰਿਹਾ ਅਮਰੀਕਾ ਦਾ। ਅਮਰੀਕਾ ਕਰਜ਼ਾ ਵੀ ਦਿੰਦਾ ਰਿਹਾ ਤੇ ਆਪਣੇ ਤਰੀਕੇ ਦੇ ਨਾਲ ਚਲਾਉਂਦਾ ਰਿਹਾ। ਜਦੋਂ ਅਮਰੀਕਾ ਦਾ ਮਤਲਬ ਨਿਕਲ ਗਿਆ ਜਾਂ ਉਹਨੂੰ ਇਹ ਲੱਗਿਆ, ਖਾਸ ਤੌਰ ਦੇ ਉੱਤੇ ਜਦੋਂ ਉਸਾਮਾ ਬਿਨ ਲਾਦਨ ਜਿਹੜਾ ਸੀ ਉਹ ਫੜਿਆ ਗਿਆ ਪਾਕਿਸਤਾਨ ਦੇ ਵਿੱਚੋਂ ਹੀ, ਤੇ ਉਦੋਂ ਇਹ ਗੱਲ ਚੱਲਣ ਲੱਗੀ ਨਾ ਕਿ ਇੱਕ ਪਾਸੇ ਤਾਂ ਉਹ ਪੈਸੇ ਲਈ ਗਿਆ ਤੇ ਉਹਨੂੰ ਲੁਕੋ ਕੇ ਵੀ ਬੈਠਾ ਰਿਹਾ। ਉਹ ਪਾਕਿਸਤਾਨ ਦੇ ਵਾਸਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਪਾਲਿਸੀਜ਼ ਸੀਗੀਆਂ ਸਰਕਾਰੀ ਤੌਰ ਦੇ ਉੱਤੇ ਗੁਆਂਢੀ ਮੁਲਕਾਂ ਦਾ ਨੁਕਸਾਨ ਕਰਨ ਦੀਆਂ ਵਗੈਰਾ, ਉਹ ਉਹਦੇ ਉਲਟ ਪੈ ਗਈਆਂ। ਜਦੋਂ ਅਮਰੀਕਾ ਨੇ ਆਪਣੇ ਹੱਥ ਪਿਛਾਂ ਖਿੱਚ ਲਏ ਤੇ ਪੈਸਾ ਮਿਲਦਾ ਸੀ ਉੱਥੋਂ ਮੋਟਾ, ਫਿਰ ਉਹ ਚਾਈਨਾ ਵਾਲੇ ਪਾਸੇ ਗਿਆ, ਚਾਈਨਾ ਵੀ ਲਾਂਭੇ ਹੋ ਗਿਆ। ਪਿਛਲੇ ਦਿਨੀ ਰਸ਼ੀਆ ਦੇ ਕੋਲੇ ਪਹੁੰਚ ਗਏ ਇਮਰਾਨ ਖਾਨ ਹੋਰੀ। ਇਹ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਪਾਕਿਸਤਾਨ ਦੀਆਂ ਜਿਹੜੀਆਂ ਫੋਰਨ ਪਾਲਿਸੀਜ਼ ਨੇ ਉਹਨੂੰ ਲੈ ਕੇ ਪਾਕਿਸਤਾਨ ਅਰਥਚਾਰੇ ਦੇ ਮਾਮਲੇ ਦੇ ਵਿੱਚ ਬਹੁਤ ਬੁਰੇ ਤਰੀਕੇ ਦੇ ਨਾਲ
ਘਿਰਿਆ ਹੋਇਆ। ਸਾਡੇ ਇੱਥੋਂ ਵਾਂਗੂ ਹੀ ਉੱਥੇ ਵੀ ਚੰਦ ਪਰਿਵਾਰ ਨੇ ਜਿਹੜੇ ਕਿ ਇੰਨਾ ਕੁ ਪੈਸਾ ਇਕੱਠਾ ਕਰ ਗਏ ਕਿ ਉਹ ਪੈਸਾ ਪੂਸਾ ਇਕੱਠਾ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਉਹ ਨਿਕਲ ਗਏ, ਉਧਰ ਨੂੰ ਨਿਕਲ ਗਏ। ਔਰ ਆਮ ਲੋਕ ਜਿਹੜੇ ਨੇ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਗਰੀਬੀ ਤੇ ਮਹਿੰਗਾਈ ਦੇ ਵਿੱਚ ਫਸੇ ਹੋਏ ਨੇ, ਜਿਵੇਂ ਸਾਡੇ ਵੀ ਇੱਧਰ ਫਸੇ ਹੋਏ ਨੇ। ਇੱਧਰ ਇਹ ਨਹੀਂ ਹੈਗਾ ਕਿ ਸਾਰਾ ਕੁਝ ਠੀਕ ਹੈ, ਪਰ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਲੋਕ ਨੇ ਉਹ ਰਾਜਨੀਤਿਕ ਲੋਕਾਂ ਦੇ ਧੱਕਿਆਂ ਦਾ ਸ਼ਿਕਾਰ ਬਹੁਤ ਨੇ। ਇਸ ਕਰਕੇ ਰਾਜਨੀਤਿਕਾਂ ਦੇ ਨਾਲ ਨਹੀਂ, ਲੋਕਾਂ ਦੇ ਨਾਲ ਜਿਹੜੀ ਉਹ ਦਿਲੋਂ ਹਮਦਰਦੀ ਹੈ, ਕਿਉਂਕਿ ਸਿਆਣੇ ਕਹਿੰਦੇ ਨੇ ਹਮਸਾਇਆ ਮਾਂ ਪਿਓ ਜਾਇਆ, ਕਿਉਂਕਿ ਗੁਆਂਢੀ ਜਿਹੜਾ ਉਹ ਠੀਕ ਠਾਕ ਰਹੇ ਤੇ ਜਿਹੜਾ ਉਹਦਾ ਗੁਆਂਢੀ ਹੁੰਦਾ ਉਹਨੂੰ ਵੀ ਘੱਟੋ ਘੱਟ ਇਹ ਰਹਿੰਦਾ ਵੀ ਇਹ ਕੋਈ ਟਰਬਲ ਪੈਦਾ ਨਹੀਂ ਕਰੂਗਾ। ਇਸ ਕਰਕੇ ਰਾਜਨੀਤਿਕ ਉਥਲ ਪੁਥਲ ਹੈ, ਦੇਖਦੇ ਆ ਕਿੱਧਰ ਨੂੰ ਜਾਂਦੀ ਹੈ। ਜੀ ਪਨੂ ਸਾਹਿਬ, ਭਾਰਤ ਵੱਲ ਨੂੰ ਆਈਏ, ਕੇਂਦਰ ਸਰਕਾਰ ਦੀ ਗੱਲ ਕਰੀਏ, ਸੋਸ਼ਲ ਮੀਡੀਆ ਦੀ ਗੱਲ ਚੱਲੀ ਹੈ ਤੇ ਸਰਕਾਰ ਦੱਸਦੀ ਆ ਵੀ ਸੋਸ਼ਲ ਮੀਡੀਆ ਦੇ ਜਿਹੜੇ ਖਾਤੇ ਆ ਉਹਨਾਂ ਨੂੰ ਨਹੀਂ ਰੋਕੇਗੀ ਹੁਣ। ਦੇਖੋ, ਇਹ ਗੱਲ ਨਾ ਪਹਿਲਾਂ ਚੱਲਦੀ ਰਹੀ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਫੇਕ ਖਾਤੇ ਨੇ, ਕਿਉਂਕਿ ਜਦੋਂ ਕੋਈ ਉਲਟ ਪੁਲਟ ਕਮੈਂਟ ਕਰਦਾ ਨਾ, ਤੁਸੀਂ ਉਹਦੀ ਪ੍ਰੋਫਾਈਲ ਦੇ ਉੱਤੇ ਜਾਓ, ਉਹ ਪ੍ਰੋਫਾਈਲ ਕਦੋਂ ਬਣੀ ਹੋਈ ਆ ਇਹ ਤੁਹਾਡੇ ਸਾਹਮਣੇ ਆ ਜਾਂਦਾ। ਉਹਦੇ ਉੱਤੇ ਉਹਦੀਆਂ ਪੋਸਟਾਂ ਕੀ ਨੇ, ਕੀ ਉਹ ਪੋਸਟਾਂ ਪਾਉਂਦਾ। ਪਹਿਲੀ ਤਾਂ ਗੱਲ ਉਹ ਤੁਹਾਨੂੰ ਲੌਕ ਮਿਲੂਗੀ ਪ੍ਰੋਫਾਈਲ, ਪਹਿਲਾਂ ਤਾਂ ਉਹਦੀ ਇਹ ਨਿਸ਼ਾਨੀ ਹੁੰਦੀ ਹੈ। ਜਿਹੜਾ ਬੰਦਾ ਲੌਕ ਕਰਕੇ ਬੈਠਾ ਹੋਇਆ ਆਪਣੀ ਪ੍ਰੋਫਾਈਲ, ਉਹਨੂੰ ਤਾਂ ਉਹੀ ਹੱਕ ਨਹੀਂ ਹੈਗਾ ਕਿ ਉਹ ਕਿਸੇ ਦੀ ਪ੍ਰੋਫਾਈਲ ਦੇ ਉੱਤੇ ਜਾ ਕੇ ਕੋਈ ਕਮੈਂਟ ਕਰੇ। ਔਰ ਭੱਦੇ ਕਮੈਂਟ ਕਰਨ ਵਾਲੇ ਸਾਰੇ ਲੌਕ ਪ੍ਰੋਫਾਈਲਾਂ ਵਾਲੇ ਨੇ, ਇਹ ਆਈਟੀ ਵਿੰਗ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ। ਜਦੋਂ ਕਿਸਾਨ ਅੰਦੋਲਨ ਚੱਲਦਾ ਸੀਗਾ ਤੇ ਉਸ ਵੇਲੇ ਹੜ ਆਇਆ ਰਿਹਾ ਫੇਕ ਖਾਤਿਆਂ ਦਾ, ਤੇ ਇਹ ਫੇਕ ਖਾਤੇ ਜਿਹੜੇ ਬਣਾਏ ਗਏ ਸੀ ਉਹ ਪੰਜਾਬੀਆਂ ਦੇ ਦਿਸਦੇ ਖਾਤੇ ਬਣਾਏ ਗਏ ਸੀ ਫੇਕ। ਉਹਦੇ ਉੱਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਕਿਤੇ ਲੱਗੀਆਂ ਸੀ, ਕਿਤੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਲੱਗੀ ਹੋਈ ਸੀ, ਕਿਤੇ ਸਾਹਿਬਜ਼ਾਦਿਆਂ ਦੀ ਲੱਗੀ ਆ, ਕਿਤੇ ਅਕਾਲ ਤਖਤ ਦੀ ਲੱਗੀ ਹੋਈ ਆ, ਕਿਤੇ ਜਰਨੈਲ ਸਿੰਘ ਭਿੱਡਰਾਂ ਵਾਲਿਆਂ ਦੀ ਲੱਗੀ ਹੋਈ ਆ। ਇਸ ਤਰ੍ਹਾਂ ਦੀਆਂ ਫੋਟੋਆਂ ਜਿਹੜੀਆਂ ਉਹ ਲਾ ਕੇ ਇਉਂ ਲੱਗਦਾ ਸੀ ਵੀ ਇਹ ਤਾਂ ਸਿੱਖਾਂ ਦੇ ਖਾਤੇ ਨੇ ਜਾਂ ਸਿੱਖ ਭਾਈਚਾਰੇ ਨਾਲ ਸੰਬੰਧਿਤ ਲੋਕ ਉਹਨਾਂ ਦੇ ਖਾਤੇ ਨੇ। ਸਭ ਤੋਂ ਵੱਧ ਜਿਹੜਾ ਜੀ ਮੈਂ ਇਹ ਕਹੂੰਗਾ ਕਿ ਬਕਵਾਸ ਜਿਹੜਾ ਸੀ ਉਹ ਇਹੋ ਜਿਹੇ ਖਾਤਿਆਂ ਤੋਂ ਹੀ ਕੀਤਾ ਗਿਆ, ਉਦੋਂ ਤੇ ਅੱਜ ਵੀ ਕੀਤਾ ਜਾਂਦਾ। ਇਹ ਜਾਂ ਤਾਂ ਲੌਕ ਹੁੰਦੀ ਹੈ ਪ੍ਰੋਫਾਈਲ, ਤੇ ਜੇ ਕਿਤੇ ਕੋਈ ਖੁੱਲੀ ਆ ਤੇ ਉਹਦੇ ਵਿੱਚ ਜਾ ਕੇ ਦੇਖੋਗੇ ਤੇ ਉਹਦੇ ਹੁੰਦਾ ਵੀ ਉਹਨੇ ਫੋਟੋ ਚੇਂਜ ਕੀਤੀ ਸੀ 2 ਸਾਲ ਪਹਿਲਾਂ, ਬਸ ਇੰਨਾ ਕੁ ਹੁੰਦਾ, ਜਾਂ 3 ਸਾਲ ਪਹਿਲਾਂ ਉਹਨੇ ਫੋਟੋ ਚੇਂਜ ਕੀਤੀ ਸੀ, ਹੋਰ ਉਹਦੇ ਵਿੱਚ ਕੁਝ ਨਹੀਂ ਦਿਸਦਾ। ਨਾ ਉਹਨਾਂ ਨੇ ਕੁਝ ਲਿਖਿਆ ਹੁੰਦਾ, ਨਾ ਉਹਨਾਂ ਨੇ ਕੁਝ ਲਿਖਣਾ ਹੁੰਦਾ, ਕਿਉਂਕਿ ਅਜਿਹੇ ਅਕਾਊਂਟ ਜਿਹੜੇ ਨੇ ਵਿਦੇਸ਼ਾਂ ਦੇ ਵਿੱਚ ਬਹੁਤ ਬੈਠੇ ਨੇ ਜੀ, ਜਿਹੜੇ ਇਸ ਤਰ੍ਹਾਂ ਦੇ 3-3 4-4 ਅਕਾਊਂਟ ਬਣਾਈ ਬੈਠੇ ਨੇ। ਇੱਥੇ ਇਹ ਧੰਦਾ ਹੈ ਭਾਰਤ ਦੇ ਵਿੱਚ। ਔਰ ਇਹ ਕਿਹਾ ਜਾਂਦਾ ਹੈ ਕਿ ਇੱਕ ਕਮੈਂਟ ਕਰਨ ਦਾ ਜਿਹੜਾ ਉਹ ਪਰ ਰੁਪਈਏ ਦੇ ਹਿਸਾਬ ਦੇ ਨਾਲ, ਜਾਂ 3-3 ਰੁਪਈਏ 4-4 ਰੁਪਈਏ ਜਿਹੜੇ ਉਹ ਇੰਨੇ ਮਿਲਦੇ ਨੇ, ਇੰਨੀ ਔਕਾਤ ਹੈ ਇਹਨਾਂ ਦੀ। ਕੇਂਦਰੀ ਮੰਤਰੀ ਰਾਜੀਵ ਚੰਦਰ ਸ਼ੇਖਰ ਜਿਹੜਾ, ਉਹਨਾਂ ਲੋਕ ਸਭਾ ਦੇ ਵਿੱਚ ਇਹ ਗੱਲ ਕਹੀ ਆ ਕਿ ਪ੍ਰਾਈਵੇਸੀ ਦੇ ਮੁੱਦੇ ਦੇ ਉੱਤੇ ਸੋਸ਼ਲ ਮੀਡੀਆ ਵਰਤਣ ਵਾਲਿਆਂ ਦੀ ਤਸਦੀਕ ਜ਼ਰੂਰੀ ਬਣਾਉਣ ਦਾ ਸਰਕਾਰ ਦਾ ਕੋਈ ਇਰਾਦਾ ਨਹੀਂਗਾ। ਇਲੈਕਟ੍ਰੋਨਿਕਸ ਤੇ ਆਈਟੀ ਮੰਤਰੀ ਨੇ ਇਹ ਗੱਲ ਕਹੀ ਕਿ ਇੰਟਰਨੈਟ ਨੂੰ ਸਾਰਿਆਂ ਲਈ ਖੁੱਲਾ, ਸੁਰੱਖਿਅਤ, ਭਰੋਸੇਯੋਗ ਤੇ ਜ਼ਿੰਮੇਵਾਰ ਬਣਾਉਣ ਲਈ ਸਰਕਾਰ ਨੇ ਪਿਛਲੇ ਸਾਲ ਆਈਟੀ ਨਿਯਮ ਲਾਗੂ ਕੀਤੇ ਨੇ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਇੰਟਰਨੈਟ ਨੂੰ ਹੋਰ ਸੁਰੱਖਿਅਤ ਤੇ ਭਰੋਸੇਯੋਗ ਬਣਾਉਣ ਲਈ ਸਰਕਾਰ ਇਹਨਾਂ ਨਿਯਮਾਂ ਦਾ ਘੇਰਾ ਸਮੇਂ-ਸਮੇਂ ਦੇ ਉੱਤੇ ਵਧਾਉਂਦੀ ਰਹੂਗੀ। ਕਾਂਗਰਸ ਮੈਂਬਰ ਨੇ ਐਕਚੁਅਲੀ ਅਬਦੁਲ ਖਲੀਕ ਨੇ ਸਵਾਲ ਪੁੱਛਿਆ ਸੀ, ਜਿਹਦਾ ਜਵਾਬ ਦਿੰਦਿਆਂ ਹੋਇਆ ਉਹਨਾਂ ਨੇ ਕਿਹਾ ਕਿ ਇੰਟਰਨੈਟ ਦੇ ਉੱਤੇ ਤਕਨੀਕ ਨੇ ਲੋਕਾਂ ਦੀਆਂ ਜ਼ਿੰਦਗੀਆਂ 'ਚ ਸੁਧਾਰ ਲਿਆਂਦਾ, ਪ੍ਰਸ਼ਾਸਕੀ ਢਾਂਚਾ ਮਜ਼ਬੂਤ ਹੋਇਆ। ਇੰਟਰਨੈਟ ਇਹਦੇ ਨਾਲ ਇੰਟਰਨੈਟ ਦੇ ਨਾਲ ਸੰਬੰਧਿਤ ਅਪਰਾਧ, ਫਰਜ਼ੀ ਖਬਰਾਂ ਜਿਹੜਾ ਉਹਦਾ ਘੇਰਾ ਵਧਿਆ। ਇਹ ਵੀ ਕਿਹਾ ਕਿ ਅਸੀਂ ਇਹਨਾਂ ਖਾਤਿਆਂ ਨੂੰ ਰੋਕਣ ਦੇ ਵਾਸਤੇ, ਜਿਹੜੇ ਫੇਕ ਨੇ ਉਹਦੇ ਵਾਸਤੇ ਕੁਝ ਨਹੀਂ ਕਰਾਂਗੇ। ਇਹ ਪ੍ਰਾਈਵੇਸੀ ਹੈ। ਐਕਚੁਅਲੀ ਜਿਹੜੀ ਪ੍ਰਾਈਵੇਸੀ ਆ ਉਹ ਇਹ ਠੀਕ ਹੈ, ਪ੍ਰਾਈਵੇਸੀ ਹੈਗੀ ਆ, ਪਰ ਇਹ ਸਭ ਨੂੰ ਪਤਾ ਹੈ ਕਿ ਜਿਹੜੀ WhatsApp ਯੂਨੀਵਰਸਿਟੀ ਆ ਇਹਨਾਂ ਦਿਨਾਂ ਦੇ ਵਿੱਚ, ਉਹ ਜ਼ਿਆਦਾ ਕੌਣ ਵਰਤਦਾ, ਤੇ ਉਹ ਕਿਸੇ ਵੀ ਫੇਕ ਖਬਰ ਨੂੰ ਕਿਵੇਂ ਸੱਚੀ ਬਣਾ ਕੇ ਪੇਸ਼ ਕਰ ਦਿੰਦੇ ਆ ਮਿੰਟਾਂ ਸਕਿੰਟਾਂ ਦੇ ਵਿੱਚ। ਔਰ ਸਾਡੇ ਲੋਕ ਝੱਟ ਦੇਣੀ ਉਹ ਖਬਰ ਨੂੰ ਚੁੱਕਣਗੇ ਤੇ ਨਾਲ ਦੇ ਨਾਲ ਉਹ ਕਿਸੇ ਨੂੰ ਭੇਜ। ਇਹਦੇ ਬਾਰੇ ਦੱਸਿਓ ਜੀ, ਆਹ ਕੀ ਹੈ? ਕੋਈ ਇਹ ਪੁਸ਼ਟੀ ਨਹੀਂ ਕਰਨੀ ਜਿਹੜੀ ਉਹ ਚਾਹੁੰਦਾ। ਜਦੋਂ ਕੋਈ ਨਾਮਵਰ ਹਸਤੀ ਕਿਸੇ ਬਿਮਾਰੀ ਦੀ ਵਜ੍ਹਾ ਕਰਕੇ ਉਹ ਇਲਾਜ ਕਰਾਉਣ ਦੇ ਵਾਸਤੇ ਹਸਪੀਟਲ
ਜਾਂਦੇ ਨੇ ਤੇ ਕੁਝ ਘੰਟਿਆਂ ਤੋਂ ਬਾਅਦ ਉਸ ਨਾਮਵਰ ਹਸਤੀ ਦੀ ਮੌਤ ਦੀ ਝੂਠੀ ਖਬਰ ਫੈਲਾ ਦਿੱਤੀ ਜਾਂਦੀ ਹੈ। ਕਈ ਤਾਂ ਨਾਮਵਰ ਹਸਤੀਆਂ ਇਸ ਤਰ੍ਹਾਂ ਦੀਆਂ ਵੀ ਨੇ ਜਿਨ੍ਹਾਂ ਦੀਆਂ ਕਈ ਵਾਰੀ ਜਿਹੜੀਆਂ ਉਹ ਮੌਤ ਦੀਆਂ ਖਬਰਾਂ ਫੈਲਾਈਆਂ ਗਈਆਂ ਨੇ, ਨੈਸ਼ਨਲ ਲੈਵਲ ਦੇ ਉੱਤੇ ਵੀ, ਪੰਜਾਬ ਪੱਧਰ ਦੇ ਉੱਤੇ ਵੀ। ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਨੇ, ਪ੍ਰਸਿੱਧ ਕੀਰਤਨੀਏ ਨੇ, ਉਹ 2-3 ਵਾਰੀ ਉਹਨਾਂ ਦੀ ਜਿਹੜੀ ਦੀ ਉਹ ਮੌਤ ਦੀ ਖਬਰ ਫੈਲਾਈ ਗਈ। ਉਹਨਾਂ ਨੂੰ ਆਪ ਵੀਡੀਓ ਦੇ ਵਿੱਚ ਆ ਕੇ ਮੁੜ ਕੇ ਉਹਦਾ ਸਪਸ਼ਟੀਕਰਨ ਦੇਣਾ ਪਿਆ, ਨਾਲ ਉਹਨਾਂ ਨੇ ਕੀਰਤਨ ਕਰਕੇ ਦੱਸਿਆ ਵੀ ਚਲੋ ਸ਼ਬਦ ਗਾਇਨ ਕਰਦੇ ਆ, ਇਸ ਕਰਕੇ ਦੱਸਣ ਦੇ ਵਾਸਤੇ ਕਿ ਮੈਂ ਅਜੇ ਜਿਉਂਦਾ ਜਾਗਦਾ ਜਿਹੜਾ ਉਹ ਫਿਰਦਾ। ਰਾਜ ਸਭਾ ਦੇ ਵਿੱਚ ਵੀ ਇਹ ਮਾਮਲਾ ਉੱਠਿਆ ਕਿ OTT ਪਲੇਟਫਾਰਮਾਂ ਤੇ ਵੈਬ ਚੈਨਲਾਂ ਦੇ ਉੱਤੇ ਸੈਂਸਰਸ਼ਿਪ ਦੇ ਵਾਸਤੇ ਕਾਨੂੰਨ ਜਿਹੜਾ ਉਹ ਲਿਆਂਦਾ ਜਿਹੜਾ ਉਹ ਜਾਵੇ। ਸੰਸਦ ਮੈਂਬਰ ਨੇ ਇਹ ਗੱਲ ਕਹੀ ਕਿ ਆਜ਼ਾਦੀ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ਦੇ ਉੱਤੇ ਜਿਹੜੀ ਇਹਨਾਂ ਦੇ ਵਿੱਚ ਗਾਲਾਂ ਵਾਲੀ ਭਾਸ਼ਾ ਵਰਤੀ ਜਾ ਰਹੀ ਹੈ OTT ਪਲੇਟਫਾਰਮਾਂ ਦੇ ਉੱਤੇ, ਉਹ ਕਿਸੇ ਤਰੀਕੇ ਨਾਲ ਉਹਦੇ ਉੱਤੇ ਕੰਟਰੋਲ ਹੋਣਾ ਚਾਹੀਦਾ। ਅਜੇ ਸਰਕਾਰ ਨੇ ਇਸ ਮਾਮਲੇ ਦੇ ਉੱਤੇ ਕੁਝ ਨਹੀਂ ਕੀਤਾ। ਹਾਂ, ਸਰਕਾਰ ਦੀ ਨਿਗਾਹ ਇਸ ਚੀਜ਼ ਦੇ ਉੱਤੇ ਜ਼ਰੂਰ ਹੈ ਕਿ OTT ਪਲੇਟਫਾਰਮਾਂ ਤੋਂ ਟੈਕਸ ਦੇ ਰੂਪ ਦੇ ਵਿੱਚ ਪੈਸੇ ਕਿਵੇਂ ਲਏ ਜਾਣ। ਜੀ ਪਨੂ ਸਾਹਿਬ, ਪੰਜਾਬ ਦੀਆਂ ਖਬਰਾਂ ਵੱਲ ਵੱਧਦੇ ਹਾਂ ਆਪਾਂ। ਜਥੇਦਾਰ ਸਾਹਿਬ ਕਹਿੰਦੇ ਆ ਵੀ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਆਪਣਾ ਚੈਨਲ ਲਾ ਕੇ ਗੁਰਬਾਣੀ ਪ੍ਰਸਾਰਿਤ ਕਰੇ, ਖਾਸੀ ਚਰਚਾ ਚੱਲੀ ਹੈ ਜੀ। ਪ੍ਰਵੀਨ, ਇਹ ਮਾਮਲਾ ਦੇਰ ਪਹਿਲਾਂ ਹੋਣਾ ਚਾਹੀਦਾ ਸੀ। 1.5 ਦਹਾਕਾ ਤੁਸੀਂ ਕਿਸੇ ਚੈਨਲ ਨੂੰ ਸਾਰੇ ਦੇ ਸਾਰੇ ਅਧਿਕਾਰ ਦਿੱਤੇ ਹੋਏ ਆ ਕਿ ਉਹੀ ਗੁਰਬਾਣੀ ਬ੍ਰੌਡਕਾਸਟ ਕਰ ਸਕਦਾ। ਮੈਂ 3 ਕੁ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਸੁਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ। ਮੈਨੂੰ ਬੜੀ ਹੈਰਾਨਗੀ ਹੋਈ, ਔਰ ਇਸ ਚੀਜ਼ ਦੀ ਵੀ ਹੈਰਾਨਗੀ ਹੋਈ ਕਿ ਕਿਸੇ ਨੇ ਉਹਦੇ ਉੱਤੇ ਰਿਐਕਟ ਕਿਉਂ ਨਹੀਂ ਕੀਤਾ। ਉਹਦੇ ਵਿੱਚ ਉਹ ਕਹਿੰਦੇ ਆ ਕਿ ਇਹ ਜਿਹੜੇ ਗੁਰਬਾਣੀ ਪ੍ਰਸਾਰਿਤ ਕਰਨ ਦੇ ਰਾਈਟਸ ਦਿੱਤੇ ਹੋਏ ਆ ਉਹ ਇੱਕ ਚੈਨਲ ਨੂੰ ਉਹਨੂੰ ਦਿੱਤੇ ਹੋਏ ਆ ਜਿਹੜਾ 23 ਤੱਕ ਉਹਦੇ ਕੋਲੇ ਰਾਈਟਸ ਨੇ ਇਹ, ਤੇ ਉਹ ਕਹਿੰਦੇ 1 ਕਰੋੜ ਤੇ 36 ਲੱਖ ਰੁਪਈਆ ਉਹ ਦਿੰਦਾ ਇਹਦੇ ਪ੍ਰਸਾਰਿਤ ਕਰਨ ਦੇ। ਇਹ ਨਹੀਂ ਦੱਸਿਆ ਗਿਆ ਇਹਦੇ ਵਿੱਚ ਕਿ ਉਹ 1 ਕਰੋੜ 36 ਲੱਖ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਕੀ ਖਬਰਾਂ ਦੇ ਵਾਸਤੇ ਉਹਨੂੰ ਕਿੰਨੇ ਕਰੋੜ ਵਾਪਸ ਕਰਦੀ ਹੈ। ਉਹ ਕਰੀਬ 15 ਕਰੋੜ ਦੇ ਆ ਸਾਲਾਨਾ। ਹੁਣ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਰਾਈਟ ਦਿੱਤੇ ਹੋਏ ਆ, ਜਿਹੜੇ ਗੁਰਬਾਣੀ ਦੇ ਰਾਈਟ ਨੇ ਨਾ ਉਹ ਸਿਰਫ ਇੱਕ ਸ਼ਖਸੀਅਤ ਦੇ ਕੋਲੇ ਨੇ, ਉਹ ਨੇ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ, ਜਿਨ੍ਹਾਂ ਨੇ ਇਸ ਗੁਰਬਾਣੀ ਨੂੰ ਕੰਪਾਈਲ ਕੀਤਾ, ਜਿਨ੍ਹਾਂ ਨੇ ਇਹ ਸਾਰੀ ਨੂੰ ਇਕੱਠਿਆਂ ਕੀਤਾ। ਕਿੱਥੋਂ ਕਿੱਥੋਂ ਉਹਨਾਂ ਨੇ ਭਗਤਾਂ ਦੀ ਬਾਣੀ, ਗੁਰੂ ਸਾਹਿਬਾਨ ਦੀ ਜਿਹੜੀ ਬਾਣੀ, ਹੁਣ ਜਿਹੜੀ ਗੁਰਬਾਣੀ ਲਿਖੀ ਹੋਈ ਸੀ, ਚਾਹੇ ਉਚਾਰੀ ਹੋਈ ਸੀ ਗੁਰੂ ਨਾਨਕ ਸਾਹਿਬ ਨੇ ਉਚਾਰੀ ਹੋਵੇ, ਬਾਕੀ ਗੁਰੂ ਸਾਹਿਬਾਨ ਦੀ ਕੁਛ ਦੀ ਜਿਹੜੀ ਗੁਰਬਾਣੀ ਹੈ ਉਹਨੂੰ ਇਕੱਠਿਆਂ ਕਰਨਾ, ਉਹਨੂੰ ਕੰਪਾਈਲ ਕਰਨਾ, ਇਹ ਕੋਈ ਛੋਟੀ ਮੋਟੀ ਗੱਲ ਥੋੜੀ ਹੈ ਜੀ। ਰਾਈਟ ਜਿਹੜੇ ਨੇ ਉਹ ਸਿਰਫ ਔਰ ਸਿਰਫ 5ਵੇਂ ਗੁਰੂ ਕੋਲੇ ਨੇ। ਗੁਰਬਾਣੀ ਦੇ ਰਾਈਟ ਕਿਸੇ ਨੂੰ ਦਿੱਤੇ ਹੀ ਨਹੀਂ ਜਾ ਸਕਦੇ। ਇਹ ਲਫ਼ਜ਼ ਗਲਤ ਹੈ, ਬਿਲਕੁਲ ਇਹ ਗਲਤ ਲਫ਼ਜ਼ ਹੈ। ਦੂਜੀ ਗੱਲ ਹੈ, ਗੁਰਬਾਣੀ ਪ੍ਰਸਾਰਿਤ ਕਰਨ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਤਰਕ ਦੇਵੇ ਕਿ 1 ਕਰੋੜ ਤੇ 36 ਲੱਖ ਰੁਪਈਆ ਉਹਨੂੰ ਆਉਂਦਾ, ਇਹ ਤਰਕ ਟੋਟਲੀ ਗਲਤ ਹੈ, ਨਹੀਂ ਜਿਹੜਾ ਉਹ ਦਿੱਤਾ ਜਾ ਸਕਦਾ। ਸਿੱਖ ਭਾਈਚਾਰਾ ਪੂਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ, ਔਰ ਉਹਦੇ ਵਾਸਤੇ ਇਹ ਬੜੀ ਨਿਗੂਣੀ ਦੀ ਰਕਮ ਹੈ। ਹੁਣ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ PhD ਉਹ ਇਹ ਗੱਲ ਕਹਿੰਦੇ ਆ ਕਿ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਸਥਾਪਿਤ ਕਰੇ ਤੇ ਉਸ ਚੈਨਲ ਦੇ ਰਾਹੀਂ ਗੁਰਬਾਣੀ ਨੂੰ ਬ੍ਰੌਡਕਾਸਟ ਕਰੇ। ਇਹ ਬਿਲਕੁਲ ਸਹੀ ਗੱਲ ਹੈ, ਹੋਣਾ ਇਹ ਚਾਹੀਦਾ। ਮੈਂ ਸਮਝਦਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹ ਚੈਨਲ ਪਵਾਉਣ ਦੇ ਵਾਸਤੇ ਕੈਰੇਜ ਫੀ, ਜਿਹੜੀ ਇੱਥੋਂ ਦੀ ਕੇਬਲ, ਪੰਜਾਬ ਦੀ ਕੇਬਲ ਆ ਜਿਨ੍ਹਾਂ ਦੀ, ਉਹ ਕੈਰੇਜ ਫੀ ਲੈਂਦੇ ਆ, ਜਾਂ ਜਿਹੜੇ ਡਿਸ਼ ਨੈਟਵਰਕ ਵਗੈਰਾ ਨੇ ਉਹ ਵੀ ਕੈਰੇਜ ਫੀ ਲੈਂਦੇ ਆ। ਉਹਨੂੰ ਉਹ ਕੈਰੇਜ ਫੀ ਵੀ ਦੇਣ ਦੀ ਜ਼ਰੂਰਤ ਨਹੀਂ ਗੀ। ਉਹ ਮਹਿਜ਼ ਇੱਕ ਫ੍ਰੀ ਟੂ 에ਅਰ ਚੈਨਲ ਲਾਂਚ ਕਰੇ ਤੇ ਇਹ ਅਖਤਿਆਰ ਦੇ ਦੇਵੇ ਕਿ ਜਿਹਨੂੰ ਫੀਡ ਚਾਹੀਦੀ ਆ ਉੱਥੋਂ, ਉਹ ਆਡੀਓ ਦੀ ਫੀਡ ਚਾਹੀਦੀ ਆਡੀਓ ਲੈ ਲੇ, ਵੀਡੀਓ ਦੀ ਫੀਡ ਚਾਹੀਦੀ ਆ ਉਹ ਵੀਡੀਓ ਦੀ ਫੀਡ ਲੈ ਲੇ ਤੇ ਆਪਣੇ ਅਦਾਰੇ ਦੇ ਉੱਤੇ ਉਹਨੂੰ ਬ੍ਰੌਡਕਾਸਟ ਕਰ ਦੇ। ਇਹਦੇ ਨਾਲ ਗੁਰਬਾਣੀ ਦੇ ਪ੍ਰਸਾਰ ਤੇ ਪ੍ਰਚਾਰ ਦੇ ਵਿੱਚ ਬਹੁਤ ਵੱਡਾ ਵਾਧਾ ਹੋ ਸਕਦਾ ਹੈ। ਦੁਨੀਆ ਭਰ ਦੇ ਵਿੱਚ ਭਾਈਚਾਰੇ ਦੇ
ਚੈਨਲਸ ਕੋਈ ਵੱਡਾ ਆ ਕੋਈ ਛੋਟਾ ਆ, ਜਾਂ ਇੱਥੇ ਪੰਜਾਬ ਦੇ ਵਿੱਚ ਚੈਨਲਸ, ਪੂਰੇ ਮੁਲਕ ਦੇ ਵਿੱਚ ਚੈਨਲਸ ਮੇਰੀ ਜਾਚੇ ਉਹ ਹਰ ਰੋਜ਼ ਸਵੇਰੇ ਸ਼ਾਮ ਘੱਟੋ ਘੱਟ ਇਹਨੂੰ ਬ੍ਰੌਡਕਾਸਟ ਕਰਨ ਨੂੰ ਪਹਿਲ ਦੇਣਗੇ ਤਾਂ ਕਿ ਉਹਨਾਂ ਦੇ ਚੈਨਲ ਦੇਖੇ ਜਾਣ। ਇਹ ਫ੍ਰੀ ਟੂ 에ਅਰ ਜਿਹੜਾ ਉਹ ਹੋਣਾ ਚਾਹੀਦਾ। ਹੁਣ ਇਹਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਉਹ ਕਹਿੰਦੇ ਆ ਕਿ ਇੱਕ ਪ੍ਰਾਈਵੇਟ ਚੈਨਲ ਸਥਾਪਿਤ ਕਰਨ ਦੇ ਵਾਸਤੇ 200 ਕਰੋੜ ਰੁਪਏ ਦੀ ਲੋੜ ਹੈ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵੇਲੇ ਵਿੱਤੀ ਸੰਕਟ ਦੇ ਵਿੱਚੋਂ ਲੰਘ ਰਹੀ ਹੈ। ਉਹ ਕਹਿੰਦੇ ਜੇ ਜਥੇਦਾਰ ਦੇ ਵੱਲੋਂ ਇਹਦੇ ਸੰਬੰਧੀ ਕੋਈ ਆਦੇਸ਼ ਦਿੱਤਾ ਗਿਆ ਤਾਂ ਉਹ ਇਹਨੂੰ ਦੇਸ਼ ਨੂੰ ਪੂਰਾ ਕਰਨ ਲਈ ਇੱਕ ਕੋਸ਼ਿਸ਼ ਕਰਨਗੇ। ਐਕਚੁਅਲੀ ਜਿਹੜਾ ਇਹ ਚੈਨਲ ਗੁਰਬਾਣੀ ਬ੍ਰੌਡਕਾਸਟ ਕਰਦਾ ਉਹਦੇ ਉੱਤੇ ਜਿਹੜਾ ਕੇਸ ਦਰਜ ਹੋਇਆ ਉਹਦੇ ਤੋਂ ਬਾਅਦ ਇਹ ਮੰਗ ਉੱਠੀ ਹੈ ਵੀ ਇੱਕ ਪਾਸੇ ਤਾਂ ਉਹ ਗੁਰਬਾਣੀ ਬ੍ਰੌਡਕਾਸਟ ਕਰਦਾ, ਦੂਜੇ ਪਾਸੇ ਜਿਹੜੇ ਉਦੇਵ ਵਪਾਰ ਦਾ ਦੋਸ਼ ਲਾ ਕੇ ਉਹਦੇ ਤੇ ਕੇਸ ਦਰਜ ਕੀਤਾ ਗਿਆ। ਜਿਹੜੀ ਗੱਲ ਇਹਦੇ ਵਿੱਚ ਐਸਜੀਪੀਸੀ ਦੇ ਪ੍ਰਧਾਨ ਕਹਿੰਦੇ ਆ 200 ਕਰੋੜ ਰੁਪਈਆ, ਅਸੀਂ ਵੀ ਇਸ ਲਾਈਨ ਦੇ ਵਿੱਚ ਆ, ਅੱਜ ਦੇ ਥੋੜੀ ਆ, ਬਹੁਤ ਲੰਬੇ ਸਮੇਂ ਤੋਂ ਆ। ਇਹ 50 ਕਰੋੜ ਰੁਪਏ ਤੋਂ ਉੱਤੇ ਦਾ ਖਰਚਾ ਨਹੀਂ ਹੈਗਾ ਉਹਨੂੰ ਚਲਾਉਣਾ। ਔਰ ਜਿਹੜਾ ਚਲਾਉਣ ਦੀ ਜਿੱਥੋਂ ਤੱਕ ਗੱਲ ਹੈ ਉਹਦੇ ਵਾਸਤੇ 8 ਘੰਟੇ ਦੀਆਂ 3 ਕਿਸ਼ਤਾਂ ਜਿਹੜੀਆਂ ਸ਼ਿਫਟਾਂ, 4-4 ਬੰਦੇ ਜਿਹੜੇ ਨੇ ਉਹ ਤੁਸੀਂ ਲਾ ਲਓ 12 ਜਾਣੇ ਹੋਣ ਜਿਹੜੇ ਕਿ 8-8 ਘੰਟੇ ਦੀ ਸ਼ਿਫਟ ਲਾਉਣ, ਇੱਕ ਉੱਤੇ ਟੈਕਨੀਕਲ ਟੀਮ ਹੋਵੇ, 20 ਤੋਂ ਹੱਦ 24 ਬੰਦੇ ਜਿਹੜੇ ਆ ਉਹ ਬਿਹਤਰੀਨ ਤਰੀਕੇ ਨਾਲ ਚਲਾ ਸਕਦੇ। ਜਿਹੜੇ 15 ਕਰੋੜ ਰੁਪਈਆ ਤੁਸੀਂ ਖਬਰਾਂ ਦਿੰਦੇ ਹੋ ਉਦੋਂ ਅੱਧੇ ਵੀ ਤਨਖਾਹ ਦੇ ਵਾਸਤੇ ਨਹੀਂ ਆਉਣੇ। ਇੱਕ ਦੂਜੀ ਗੱਲ, ਸਿੱਖ ਭਾਈਚਾਰੇ ਦੇ ਲੋਕ ਦੁਨੀਆ ਦੇ ਵਿੱਚ ਬੈਠੇ ਆ, ਕਿਸੇ ਨੂੰ ਆਵਾਜ਼ ਤਾਂ ਲਾ ਕੇ ਦੇਖੋ, ਕਿਸੇ ਨੇ ਇਹ ਬਿਨਾਂ ਕੋਈ ਪੈਸੇ ਲਿਆ ਹੋਇਆ ਤੁਹਾਨੂੰ ਸੈਟਅਪ ਕਰ ਦੇਣਾ। ਇੰਨੇ ਇਸ ਲਾਈਨ ਦੇ ਇੰਜੀਨੀਅਰ ਤੇ ਮਾਸਟਰ ਬੈਠੇ ਹੋਏ ਆ ਦੁਨੀਆ ਭਰ ਦੇ ਵਿੱਚ, ਉਹ ਰੁਪਈਆ ਵੀ ਨਹੀਂ ਲੈਣਗੇ ਔਰ ਸੈਟਅਪ ਕਰ ਦੇਣਗੇ। 200 ਕਰੋੜ ਰੁਪਈਏ ਵਾਲੀ ਗੱਲ ਜਿਹੜੀ ਆ ਉਹ ਹਲਕ ਤੋਂ ਹੇਠਾਂ ਨਹੀਂ ਉਤਰ ਰਹੀ ਕਿ 200 ਕਰੋੜ ਰੁਪਈਆ ਇਸ ਸੈਟਅਪ ਦੇ ਉੱਤੇ ਲੱਗਦਾ। ਪ੍ਰਧਾਨ ਜੀ ਸਿੱਧਾ ਕਹਿ ਦਿਓ ਕਿ ਉੱਥੋਂ ਤੁਸੀਂ ਜਿਹੜੇ ਉਹਨਾਂ ਨੂੰ ਸਾਈਨ ਕਰਕੇ ਦਿੱਤੇ ਹੋਏ ਆ ਉਹ ਵਾਪਸ ਨਹੀਂ ਲੈਣਾ ਚਾਹੁੰਦੇ, ਇਸ ਕਰਕੇ ਬਹਾਨੇਬਾਜ਼ੀ ਹੈ। ਇਹ ਜਿਹੜੀ ਪਰਮਿਸ਼ਨ ਹੈ ਉਹ ਤੁਹਾਨੂੰ ਆਲਰੇਡੀ ਜਿਹੜੇ ਚੈਨਲ ਰਜਿਸਟਰਡ ਹੋਏ ਨੇ ਉਹ ਮਿਲ ਜਾਂਦੇ ਆ ਇੱਥੇ, ਇੱਕ ਵਾਰੀ ਆਵਾਜ਼ ਤਾਂ ਦੇ ਕੇ ਦੇਖਣ। ਔਰ ਇਹ ਹੋਣਾ ਚਾਹੀਦਾ। ਜੇ ਇਹ ਗੱਲ ਉੱਠੀ ਆ, ਹੁਣ ਪਤਾ ਨਹੀਂ ਯਾਨੀ ਹਰਪ੍ਰੀਤ ਸਿੰਘ PhD ਹੋਰੀ ਇਹਦੇ ਉੱਤੇ ਪਹਿਰਾ ਦਿੰਦੇ ਆ ਜਾਂ ਇੱਕ ਬਿਆਨ ਛੱਡ ਕੇ ਜਿਹੜਾ ਉਹ ਚਲੇ ਜਾਂਦੇ ਆ। ਜਿਹੜਾ ਕੱਲ ਦਾ ਬਜਟ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ 9 ਅਰਬ 88 ਕਰੋੜ ਰੁਪਏ ਦਾ ਹੈ। ਐਡੇ ਵੱਡੇ ਬਜਟ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 29 ਕਰੋੜ ਤੇ 70 ਲੱਖ ਰੁਪਏ ਦੇ ਘਾਟੇ ਦੇ ਵਿੱਚ ਦੱਸੀ ਗਈ ਆ। ਐਡਾ ਬਜਟ ਹੈ ਤੇ SGPC ਦੇ ਅੰਡਰ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜੇ ਸਫਾਈ ਕਰਮਚਾਰੀ ਨੇ ਉਹਨਾਂ ਨੂੰ 8-8 ਮਹੀਨੇ ਤੋਂ ਤਨਖਾਹਾਂ ਨਹੀਂ ਦਿੱਤੀਆਂ। ਜੀ ਪਨੂ ਸਾਹਿਬ, ਧਨਾੜ ਕਿਸਾਨਾਂ ਦੀ ਵੀ ਗੱਲ ਕਰ ਲਈਏ। ਦੱਸਦੇ ਆ ਵੀ ਹੁਣ ਧਨਾੜ ਕਿਸਾਨਾਂ ਦਾ ਵੀ ਜ਼ਿਕਰ ਚੱਲਿਆ ਤੇ ਸਬਸਿਡੀਆਂ ਤੇ ਉਂਗਲ ਉੱਠਣ ਲੱਗੀ ਹੈ। ਐਕਚੁਅਲੀ ਪ੍ਰਵੀਨ ਇਸ ਤਰ੍ਹਾਂ ਹੈ ਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੱਕ ਵਿਧਾਨਕਾਰ ਇੱਕ ਪੈਨਸ਼ਨ ਮਾਮਲੇ ਦੇ ਉੱਤੇ ਜਿਹੜਾ ਫੈਸਲਾ ਲਿਆ ਪੰਜਾਬ ਸਰਕਾਰ ਨੇ, ਉਹਦਾ ਸਵਾਗਤ ਬਹੁਤ ਵੱਡੇ ਪੱਧਰ ਦੇ ਉੱਤੇ ਹੋਇਆ। ਔਰ ਇਹ ਸਵਾਗਤ ਬਿਨਾਂ ਕਿਸੇ ਸ਼ੱਕ ਦੇ ਵਿਧਾਇਕਾਂ ਨੇ ਨਹੀਂ ਕੀਤਾ, ਨਾ ਉਹਨਾਂ ਨੇ ਕਰਨਾ ਸੀਗਾ, ਉਹ ਤਾਂ ਸੁੰਨ ਹੋ ਗਏ ਨਾ। ਇਹ ਸਵਾਗਤ ਕੀਤਾ ਆਮ ਲੋਕਾਂ ਨੇ ਕਿ ਇੰਨੀਆਂ ਪੈਨਸ਼ਨਾਂ, 4-4 ਪੈਨਸ਼ਨਾਂ, 5-5 ਪੈਨਸ਼ਨਾਂ। ਤੇ ਦੂਜਾ ਜਿਹੜਾ ਹੁਣ ਫੈਸਲਾ ਹੋਣਾ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਇਹ ਕਿਹਾ ਜਾ ਰਿਹਾ ਕਿ ਜਿਹੜਾ ਇਨਕਮ ਟੈਕਸ ਭਰਿਆ ਜਾਂਦਾ, ਜਿਹੜਾ ਸਰਕਾਰ ਭਰਦੀ ਹੈ ਇਨਕਮ ਟੈਕਸ ਇਹਨਾਂ ਵਿਧਾਨਕਾਰਾਂ ਦਾ, ਉਹਦੇ ਉੱਤੇ ਵੀ ਜਿੰਦਾ ਕੁੰਡਾ ਲੱਗ ਜਾਣਾ। ਤੇ ਇਹ ਜਿੰਦਾ ਕੁੰਡਾ ਜਦੋਂ ਲੱਗ ਗਿਆ ਉਹਦੇ ਨਾਲ ਸਰਕਾਰ ਨੂੰ ਕੁਝ ਫਾਇਦਾ ਹੋਊਗਾ। ਉਧਰ ਜਿਹੜਾ ਇਹ ਨਵੀਂ ਚਰਚਾ ਚੱਲ ਪਈ ਆ ਕਿ ਜਿਹੜੇ ਧਨਾੜ ਕਿਸਾਨ ਨੇ, ਵੱਡੇ ਕਿਸਾਨ ਨੇ, ਜਿਹੜੀ ਬਿਜਲੀ ਸਬਸਿਡੀ ਉਹਨਾਂ ਨੂੰ ਦਿੱਤੀ ਜਾਂਦੀ ਆ ਉਹ ਉਹਨਾਂ ਤੋਂ ਵਾਪਸ ਲਈ ਜਾਵੇ ਤੇ ਉਹਨਾਂ ਕਿਸਾਨਾਂ ਨੂੰ ਦਿੱਤੀ ਜਾਵੇ ਜਿਹੜੇ ਛੋਟੇ ਕਿਸਾਨ ਨੇ। 1 ਲੱਖ ਦੇ ਕਰੀਬ ਗਿਣਤੀ ਆ ਇਹਨਾਂ ਛੋਟੇ ਕਿਸਾਨਾਂ ਦੀ, ਤੇ ਇਹ 1 ਲੱਖ ਦੇ ਕਰੀਬ ਉਹ ਛੋਟੇ ਕਿਸਾਨ ਨੇ ਜਿਨ੍ਹਾਂ ਦੇ ਕੋਲੇ ਮੋਟਰ ਦਾ ਕਨੈਕਸ਼ਨ ਹੀ ਨਹੀਂਗਾ। ਉਹ ਡੀਜ਼ਲ ਫੂਕ ਕੇ ਆਪਣੀ ਫਸਲ ਭਾਲਦੇ ਆ।
ਪੰਜਾਬ ਦੇ ਵਿੱਚ ਜਿਹੜੇ ਖੇਤੀ ਮੋਟਰ ਦੇ ਕਨੈਕਸ਼ਨ ਨੇ 12 ਲੱਖ ਤੇ 51,000 ਨੇ। ਖੇਤੀ ਕਨੈਕਸ਼ਨਾਂ ਦੀ ਗਿਣਤੀ ਜਿਹੜੀ ਆ ਉਹ 14 ਲੱਖ 50,000 ਹੈ। ਪੰਜਾਬ ਦੇ ਵਿੱਚ ਤੁਸੀਂ ਇਹਦਾ ਜਿਹੜਾ ਉਹ ਵਿਚਲਾ ਅੰਕੜਾ ਦੇਖਣਾ ਕਿ ਜਿਹੜੇ ਖਪਤਕਾਰ ਨੇ ਉਹ 12.5 ਲੱਖ ਨੇ, ਕਨੈਕਸ਼ਨ ਜਿਹੜੇ ਨੇ ਉਹ 14.5 ਲੱਖ ਨੇ। ਜਿਹੜੇ ਇਹ ਖੱਪਾ ਕਿਉਂ ਆ ਉਹਦਾ ਉਹ ਤੁਸੀਂ ਅੰਕੜੇ ਜਿਹੜੇ ਉਹ ਸੁਣ ਲੈਣਾ। ਜਿਹੜਾ ਇੱਕ ਮੋਟਰ ਨੂੰ ਸਾਲਾਨਾ 47,800 ਰੁਪਏ ਦੀ ਬਿਜਲੀ ਸਬਸਿਡੀ ਮਿਲਦੀ ਹੈ। 1,42,000 ਕਿਸਾਨ ਨੇ ਜਿਨ੍ਹਾਂ ਦੇ ਕੋਲੇ 2-2 ਖੇਤੀ ਮੋਟਰਾਂ ਨੇ, ਤੇ ਇਹਨਾਂ ਨੂੰ ਕਰੀਬ 1357 ਕਰੋੜ ਤੇ 52 ਲੱਖ ਰੁਪਏ ਬਿਜਲੀ ਦੀ ਸਬਸਿਡੀ ਸਾਲਾਨਾ ਮਿਲਦੀ ਹੈ। 3-3 ਮੋਟਰਾਂ ਵਾਲੇ ਕਿਸਾਨਾਂ ਦੀ ਗਿਣਤੀ 29,322 ਹੈ। ਇਹਨਾਂ ਨੂੰ 420 ਕਰੋੜ 47 ਲੱਖ ਰੁਪਏ ਦੀ ਬਿਜਲੀ ਸਬਸਿਡੀ ਮਿਲਦੀ ਹੈ। 4 ਜਾਂ 4 ਤੋਂ ਜ਼ਿਆਦਾ ਮੋਟਰਾਂ ਵਾਲੇ ਕਿਸਾਨਾਂ ਦਾ ਅੰਕੜਾ 10,128 ਹੈ, ਜਿਨ੍ਹਾਂ ਨੂੰ ਸਾਲਾਨਾ 193 ਕਰੋੜ 64 ਲੱਖ ਰੁਪਏ ਦੀ ਬਿਜਲੀ ਸਬਸਿਡੀ ਮਿਲਦੀ ਹੈ। 4 ਜਾਂ 4 ਤੋਂ ਵੱਧ ਮੋਟਰਾਂ ਵਾਲੇ ਕਿਸਾਨਾਂ ਦੇ ਕੋਲੇ ਕਰੀਬ 25 ਏਕੜ ਤੋਂ ਜ਼ਿਆਦਾ ਜਿਹੜੀ ਜ਼ਮੀਨ ਦੀ ਮਾਲਕੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਜੇ ਇਹ ਬਿਜਲੀ ਸਬਸਿਡੀ ਇਹਨਾਂ ਧਨਾੜ ਕਿਸਾਨਾਂ ਤੋਂ ਜਿਹੜੇ ਮਿਥ ਲਓ, ਦੋ ਮਿਥ ਲਓ ਜਾਂ 3 ਮਿਥ ਲਓ, ਜੇ ਪਹਿਲਾਂ 3 ਵੀ ਮਿਥਲੇ ਜਾਣ ਕਿ 2 ਮੋਟਰ ਵਾਲੇ ਛੱਡ ਦੋ, ਵੈਸੇ ਤਾਂ 1 ਮੋਟਰ ਵਾਲੇ ਨੂੰ ਸਬਸਿਡੀ ਮਿਲਣੀ ਚਾਹੀਦੀ ਹੈ। ਵੱਧ 2 ਜਾਂ 2 ਤੋਂ ਵੱਧ ਮੋਟਰਾਂ ਵਾਲਿਆਂ ਤੋਂ ਜੇ ਸਬਸਿਡੀ ਵਾਪਸ ਲਈ ਜਾਂਦੀ ਹੈ ਤਾਂ ਇਹ ਉਹ 1 ਲੱਖ ਕਿਸਾਨਾਂ ਤੱਕ ਕਿਉਂ ਨਾ ਪਹੁੰਚੇ ਜਿਨ੍ਹਾਂ ਦੇ ਕੋਲੇ ਮੋਟਰ ਹੀ ਨਹੀਂ ਗੀ, ਤੇ ਉਹਨਾਂ ਨੂੰ ਇਹ ਸਹੂਲਤ ਜਿਹੜੀ ਉਹ ਕਿਉਂ ਨਾ ਮਿਲੇ। ਹੁਣ ਜਿਹੜੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਨਰਲ ਸਕੱਤਰ ਨੇ ਸੁਖਦੇਵ ਸਿੰਘ ਕੋਕਰੀ ਕਲਾਂ, ਉਹ ਇਹ ਕਹਿੰਦੇ ਆ ਕਿ ਜਿਹੜੇ ਧਨਾੜ ਲੋਕ ਬਿਜਲੀ ਸਬਸਿਡੀ ਦਾ ਵੱਡਾ ਹਿੱਸਾ ਹੜੱਪਦੇ ਆ, ਉਹ ਇਹ ਵੀ ਕਹਿੰਦੇ ਆ ਕਿ ਜੇ ਧਨਾੜ ਕਿਸਾਨਾਂ ਦੇ ਕੋਲੋਂ ਇਹ ਬਿਜਲੀ ਸਬਸਿਡੀ ਵਾਪਸ ਲਈ ਜਾਂਦੀ ਆ ਤੇ ਉਹਨਾਂ ਦੀ ਜਥੇਬੰਦੀ ਨੂੰ ਕੋਈ ਇਤਰਾਜ਼ ਨਹੀਂ ਹੋਊਗਾ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਸਭ ਤੋਂ ਵੱਡੀ ਜਥੇਬੰਦੀ ਆ। ਜਿਹੜੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਆ, ਉਹਦੇ ਸੂਬਾ ਪ੍ਰਧਾਨ ਇਹ ਕਹਿੰਦੇ ਆ ਕਿ ਜੇ ਕਿਸਾਨ ਬਿਜਲੀ ਬਿੱਲ ਭਰਨ ਦੇ ਸਮਰੱਥ ਨੇ, ਉਹਨਾਂ ਨੂੰ ਮੁਫਤ ਬਿਜਲੀ ਨਹੀਂ ਮਿਲਣੀ ਚਾਹੀਦੀ। ਉਹ ਇਹ ਵੀ ਕਹਿੰਦੇ ਆ ਕਿ 10 ਏਕੜ ਤੋਂ ਵੱਧ ਜ਼ਮੀਨ ਦੇ ਮਾਲਕਾਂ ਨੂੰ ਮੁਫਤ ਬਿਜਲੀ ਨਹੀਂ ਮਿਲਣੀ ਚਾਹੀਦੀ। 10 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਮੋਟਰ ਸ਼ਿਫਟ ਫੀ, ਲੋਡ ਵਧਾਉਣ ਦੀ ਫੀ, ਟਰਾਂਸਫਾਰਮਰ ਬਦਲੀ ਫੀਸ ਸਣੇ ਹਰ ਤਰ੍ਹਾਂ ਦੀਆਂ ਫੀਸ ਤੋਂ ਛੋਟ ਮਿਲਣੀ ਚਾਹੀਦੀ ਹੈ। ਇਹ 2 ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਇਹਦੇ ਹੱਕ ਦੇ ਵਿੱਚ ਆ ਕੇ ਖੜ ਜਾਣਾ, ਮੈਂ ਸਮਝਦਾ ਐਕਚੁਅਲੀ ਸਰਕਾਰ ਇਹਦੇ ਮਾਮਲੇ ਦੇ ਉੱਤੇ ਸੋਚ ਰਹੀ ਆ, ਇਹ ਪਤਾ ਲੱਗ ਰਿਹਾ, ਪਰ ਇਹਨਾਂ ਕਿਸਾਨ ਆਗੂਆਂ ਦਾ ਜਿਹੜਾ ਦੀ ਉਹ ਆ ਕੇ ਖੜ ਜਾਣਾ ਇਹ ਬੜਾ ਇੱਕ ਪੋਜ਼ਿਟਿਵ ਸਾਈਨ ਹੈ। ਨਹੀਂ ਤਾਂ ਅਦਰਵਾਈਜ਼ ਜਥੇਬੰਦੀਆਂ ਦੇ ਆਗੂ ਝੱਟ ਦੇਣੀ ਕਿਸੇ ਵੀ ਚੀਜ਼ ਦੇ ਉੱਤੇ ਸਿਆਸਤ ਕਰਨ ਲੱਗ ਜਾਂਦੇ ਆ। ਇਹ ਇੱਕ ਉਸਾਰੂ ਚਰਚਾ ਸ਼ੁਰੂ ਹੋਈ ਹੈ, ਔਰ ਜੇ ਇਹਦੇ ਉੱਤੇ ਕੰਮ ਕੀਤਾ ਜਾਂਦਾ ਤਾਂ ਇਹਦੇ ਚੰਗੇ ਨਤੀਜੇ ਨਿਕਲਣਗੇ। ਜਿਹੜਾ ਛੋਟਾ ਕਿਸਾਨ ਹੈ ਨਾ, ਕਿਉਂਕਿ ਪੰਜਾਬ ਦੀ ਜਿਹੜੀ 90% ਦੀ ਜ਼ਮੀਨ ਹੈ ਉਹ 7% ਕਿਸਾਨਾਂ ਦੇ ਕੋਲੇ ਆ, ਉਹ ਧਨਾੜ ਨੇ, ਤੇ ਪਿੱਛੇ ਜਿਹੜੀ ਕਿੰਨੀ ਕੁ ਰਹਿ ਜਾਂਦੀ ਹੈ ਉਹ 10% ਜਿਹੜੇ ਨੇ ਉਹਨਾਂ ਦੇ 10% ਜ਼ਮੀਨ ਰਹਿ ਜਾਂਦੀ ਹੈ, ਤੇ ਉਹ 93% ਕਿਸਾਨ ਨੇ, ਉਹ ਛੋਟੇ ਨੇ। ਛੋਟੇ ਕਿਸਾਨ ਤੱਕ ਨਾ ਤਾਂ ਜਿਹੜੀਆਂ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਥੋੜੇ ਜਿਹੇ ਮਾਫ ਕੀਤਾ ਕਰਜ਼ਾ, ਉਦੋਂ ਵੀ ਗੱਲ ਚੱਲੀ ਸੀ ਕਿ ਵੱਡੇ ਵੱਡੇ ਧਨਾੜ ਜਿਹੜੇ ਸੀ ਉਹ ਕਰਜ਼ਾ ਮਾਫ ਕਰਾ ਗਏ ਆਪਣਾ। ਛੋਟੇ ਤੱਕ ਵਿਚਾਰੇ ਤੱਕ ਗੱਲ ਜਿਹੜੀ ਉਹ ਪਹੁੰਚਦੀ ਨਹੀਂ। ਇਸ ਮਾਮਲੇ ਦੇ ਉੱਤੇ ਨਿੱਗਰ ਬਹਿਸ ਜਿਹੜੀ ਆ ਉਹ ਜ਼ਰੂਰੀ ਆ, ਤੇ ਨਿੱਗਰ ਬਹਿਸ ਹੀ ਨਹੀਂ ਬਲਕਿ ਇਹਦੇ ਉੱਤੇ ਸਟੈਪ ਵੀ ਲਏ ਜਾਣੇ ਚਾਹੀਦੇ। ਜੀ ਬਿਲਕੁਲ, ਇਹ ਪਤਾ ਹੋਣਾ ਚਾਹੀਦਾ ਵੀ ਕਿਹੜਾ ਬੰਦਾ ਕਿਹੜੀ ਚੀਜ਼ ਦਾ ਹੱਕਦਾਰ ਹੈ ਤੇ ਕਿਹਨੂੰ ਉਹ ਮਿਲਣੀ ਚਾਹੀਦੀ ਹੈ। ਪਨੂ ਸਾਹਿਬ, ਇੱਕ ਆਮ ਬੰਦੇ ਦੇ ਦਿਮਾਗ ਦੇ ਵਿੱਚ ਅੱਜ ਕੱਲ੍ਹ ਜਿਹੜੇ ਰਿਫਾਰਮਸ ਦੀ ਗੱਲ ਚੱਲੀ ਹੈ, ਉਹ ਆਮ ਹੀ ਘੁੰਮਦਾ ਰਹਿੰਦਾ ਵੀ ਜਿਹੜੇ ਜਵਾਕ ਸਕੂਲ 'ਚ ਪੜ੍ਹਦੇ ਆ ਵੀ ਕੀ ਪ੍ਰਾਈਵੇਟ ਸਕੂਲਾਂ ਨੂੰ ਵੀ ਨੱਥ ਪੈ ਸਕੇਗੀ ਕਦੇ? ਜੀ ਦੇਖੋ, ਜਿਹੜਾ ਕੱਲ ਫੈਸਲਾ ਲਿਆ ਸਰਕਾਰ ਨੇ, ਹਾਲਾਂਕਿ ਉਹਦਾ ਅਜੇ ਵਿਸਥਾਰ ਆਉਣਾ ਬਾਕੀ ਆ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਹ ਗੱਲ ਕਹੀ ਆ ਕਿ ਇਹ ਛੇਤੀ ਇਹਦਾ ਵਿਸਥਾਰ ਦਿੱਤਾ ਜਾਊਗਾ ਕਿ ਪਾਲਿਸੀ ਕੀ ਹੋਊਗੀ। ਸਰਕਾਰੀ ਸਕੂਲਾਂ ਦੀਆਂ ਅਸਮਾਨ ਛੂੰਹਦੀਆਂ ਫੀਸਾਂ ਤੋਂ ਇਲਾਵਾ ਇੰਨਾ ਕੁਝ, ਇਹਦਾ ਚਰਚਾ ਬੜੇ ਵੱਡੇ ਪੱਧਰ ਦੇ ਉੱਤੇ ਚੱਲਦਾ ਰਹਿੰਦਾ। ਐਕਚੁਅਲੀ ਮੈਂ ਤਾਂ ਇਸ ਮਾਮਲੇ ਦੇ ਉੱਤੇ ਮਾਪਿਆਂ ਨੂੰ ਵੀ
ਥੋੜਾ ਦੋਸ਼ੀ ਠਹਿਰਾਉਣਾ ਕਿ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ, ਉਹ ਆਪ ਹੀ ਜਾ ਜਾ ਕੇ ਫਸਦੇ ਨੇ ਨਾ। ਕਦੀ ਕਿਸੇ ਤੋਂ ਸਿਫਾਰਿਸ਼ ਲਵਾ ਲਈ, ਕਦੀ ਕਿਸੇ ਤੋਂ, ਇਸ ਸਕੂਲ ਦੇ ਵਿੱਚ ਬੱਚਾ ਹੋਣਾ ਚਾਹੀਦਾ। ਇਹ ਸਟੇਟਸ ਸਿੰਬਲ ਬਣ ਗਿਆ, ਚੂਹਾ ਦੌੜ ਹੈ, ਰੈਟ ਰੇਸ ਹੈ ਇਹ ਜਿਹੜੀ ਚੱਲ ਰਹੀ ਹੈ। ਹੁਣ ਜਿਹੜਾ ਕੱਲ ਫੈਸਲਾ ਕੀਤਾ ਸਰਕਾਰ ਨੇ ਕਿ ਇਸ ਸਾਲ ਤੁਸੀਂ ਫੀਸਾਂ ਨਹੀਂ ਜੀ ਵਧਾਉਣੀਆਂ ਬਿਲਕੁਲ ਵੀ, ਔਰ ਜਿਹੜੀਆਂ ਕਿਤਾਬਾਂ ਨੇ ਉਹ ਇੱਕ ਦੁਕਾਨ ਜਿਹੜੀ ਆ ਉੱਥੋਂ ਨਹੀਂ ਤੁਸੀਂ ਲੈਣ ਦੇ ਵਾਸਤੇ ਕਹਿਣਾ, ਜਿੰਨੀਆਂ ਦੁਕਾਨਾਂ ਨੇ ਉਹਦੇ ਉੱਤੇ ਅਵੇਲੇਬਲ ਹੋਣੀਆਂ ਚਾਹੀਦੀਆਂ। ਇਹ ਚਾਰ ਚਫੇਰੇ ਤੋਂ ਪੈਸੇ ਬਣਾਉਂਦੇ ਆ, ਵਰਦੀਆਂ ਤੋਂ ਪੈਸੇ ਬਣਾਉਂਦੇ ਆ, ਵਰਦੀ ਇੱਕੋ ਦੁਕਾਨ ਤੋਂ ਕਹਿੰਦੇ ਨੇ ਉਸ ਤੋਂ ਹੀ ਲੈ ਕੇ ਆਉਣੀ ਆ। ਫਿਰ ਸ਼ੂਜ਼ ਤੱਕ ਬੱਚਿਆਂ ਦੇ ਤੁਹਾਨੂੰ ਜਿਹੜਾ ਸਕੂਲ ਦੁਕਾਨ ਕਹਿੰਦਾ ਉੱਥੋਂ ਲੈਣੇ ਪੈਂਦੇ ਆ, ਸੌਕਸ ਤੱਕ ਉੱਥੋਂ ਲੈਣੀਆਂ ਪੈਂਦੀਆਂ ਨੇ ਜਿੱਥੋਂ ਇਹ ਸਕੂਲਾਂ ਵਾਲੇ ਕਹਿੰਦੇ ਆ। ਹੁਣ ਜਿਹੜਾ ਇਸ ਮਾਮਲੇ ਦੇ ਉੱਤੇ ਚਰਚਾ ਛਿੜ ਪਈ ਹੈ, ਅਸਲ ਦੇ ਵਿੱਚ ਜ਼ਿਆਦਾ ਰੌਲਾ ਪਿਆ ਜਦੋਂ ਕਰੋਨਾ ਕਾਲ ਆਇਆ। ਕਰੋਨਾ ਕਾਲ ਦੇ ਵਿੱਚ ਬੱਚੇ ਤਾਂ ਸਕੂਲ ਨਹੀਂ ਗਏ, ਸਕੂਲਾਂ ਨੇ ਮਾਪਿਆਂ ਦੇ ਨੱਕ ਦੇ ਵਿੱਚ ਦਮ ਕਰ ਦਿੱਤਾ, ਛੇਤੀ ਫੀਸ ਜਮ੍ਹਾਂ ਕਰਾਓ, ਛੇਤੀ ਫੀਸ ਜਮ੍ਹਾਂ ਕਰਾਓ। ਔਰ ਫੀਸ ਦੇ ਨਾਲ ਨਾਲ ਉਹਨਾਂ ਨੇ ਟਿਊਸ਼ਨ ਫੀ ਵੀ ਚਾਰਜ ਕੀਤੀ। ਬੱਸਾਂ ਜਿਹੜੀਆਂ ਸਟਾਰਟ ਹੀ ਨਹੀਂ ਹੋਈਆਂ ਕਰੋਨਾ ਕਾਲ ਦੇ ਦੌਰਾਨ, ਉਹਨਾਂ ਦੀ ਫੀਸ ਵੀ ਮਾਪਿਆਂ ਦੇ ਸਿਰ ਤੇ ਮੜ ਦਿੱਤੀ ਗਈ। ਮਾਮਲਾ ਹਾਈ ਕੋਰਟ ਤੱਕ ਗਿਆ, ਪਰ ਜਿਹੜੀ ਸਰਕਾਰ ਸੀ ਉਹਨੇ ਪ੍ਰਾਈਵੇਟ ਸਕੂਲਾਂ ਤੇ ਕੋਈ ਸ਼ਿਕੰਜਾ ਨਾ ਕੱਸਿਆ। ਕਿਉਂਕਿ ਅਸਲ ਦੇ ਵਿੱਚ ਕਹਾਣੀ ਕੀ ਆ ਕਿ ਪ੍ਰਾਈਵੇਟ ਸਕੂਲਾਂ ਦੀ ਜੇ ਤੁਸੀਂ ਓਨਰਸ਼ਿਪ ਫਰੋਲੋਗੇ ਤਾਂ ਉਹਦੇ ਵਿੱਚ ਬਹੁਤ ਸਾਰੇ ਤੁਹਾਨੂੰ ਪੋਲੀਟੀਸ਼ੀਅਨ ਲੱਭ ਜਾਣਗੇ, ਸਿੱਧੇ ਰੂਪ 'ਚ ਲੱਭ ਜਾਣਗੇ, ਅਸਿੱਧੇ ਰੂਪ ਦੇ ਵਿੱਚ ਵੀ ਕਈ ਮਿਲਣਗੇ। ਉਹਨਾਂ ਦੀ ਪਰਸੈਂਟੇਜ ਰੱਖ ਲਈ ਜਾਂਦੀ ਹੈ ਤਾਂ ਕਿ ਕੱਲ ਨੂੰ ਕੋਈ ਪ੍ਰੋਬਲਮ ਨਾ ਆਵੇ। ਜਿਹੜੇ ਇੱਥੇ ਪੇਰੈਂਟਸ ਨੇ ਉਹ ਕਹਿੰਦੇ ਆ ਕਿ ਪਿਛਲੇ ਸਾਲ ਦੀ ਰਸੀਦ ਨਾਲ ਲਿਜਾਓ ਤੇ ਫੇਰ ਫੀਸ ਭਰੋ। ਪ੍ਰਬੰਧਕ ਕਹਿੰਦੇ ਕਿ ਜੇ ਅਸੀਂ ਫੀਸ ਨਾ ਵਧਾਈ ਤਾਂ ਅਸੀਂ ਇੰਕਰੀਮੈਂਟ ਕਿਵੇਂ ਦੇਵਾਂਗੇ। ਇੰਕਰੀਮੈਂਟ ਮਤਲਬ ਕਿ ਜਿਹੜੇ ਇੱਥੇ ਟੀਚਰ ਨੇ ਅਸੀਂ ਉਹਨਾਂ ਦੀਆਂ ਤਨਖਾਹਾਂ ਕਿਵੇਂ ਵਧਾਵਾਂਗੇ। ਹੁਣ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿੰਨੀਆਂ ਕਿ ਤਨਖਾਹਾਂ ਟੀਚਰਸ ਨੂੰ ਦਿੱਤੀਆਂ ਜਾਂਦੀਆਂ ਨੇ ਉਹ ਭਲਾ ਕਿਸੇ ਤੋਂ ਭੁੱਲੀਆਂ ਨੇ। ਜਿੰਨਾ ਸ਼ੋਸ਼ਣ ਜਿਹੜਾ ਸਕੂਲਾਂ ਦੇ ਵਿੱਚ ਇਹਨਾਂ ਟੀਚਰਸ ਦਾ ਹੁੰਦਾ, ਉਹ ਤਾਂ ਬਹੁਤ ਜ਼ਿਆਦਾ ਸਟ੍ਰੈਸ ਦੇ ਵਿੱਚ ਰਹਿੰਦੇ ਆ। ਕਦੀ ਉਹਨਾਂ ਦੇ ਨਾਲ ਗੱਲ ਤਾਂ ਕਰਕੇ ਦੇਖੋ। ਉਹ ਇਹ ਕਹਿੰਦੇ ਆ ਕਿ ਸਾਨੂੰ ਇਹ ਨਹੀਂ ਪਤਾ, ਸਾਡੇ ਤੇ ਤਲਵਾਰ ਲਟਕਦੀ ਰਹਿੰਦੀ ਆ ਵੀ ਜੇ ਮਾੜਾ ਜਿਹਾ ਮੂੰਹ ਖੋਲਿਆ ਤੇ ਨਾਲ ਦੀ ਨਾਲ ਉਹਨਾਂ ਨੇ ਕਹਿਣਾ ਚਲੋ ਸਾਨੂੰ ਪੱਤਰਕਾਰਾਂ ਨੂੰ ਮੈਸੇਜ ਆਉਂਦੇ ਆ, ਨਾਮ ਨਾ ਦੱਸਿਓ ਪਰ ਸਾਨੂੰ 10 ਮਹੀਨੇ ਤੋਂ ਤਨਖਾਹ ਨਹੀਂ ਮਿਲੀ, ਨਾਮ ਨਾ ਦੱਸਿਓ ਸਾਨੂੰ 6 ਮਹੀਨੇ ਤੋਂ ਤਨਖਾਹ ਨਹੀਂ ਮਿਲੀ। ਜੇ ਬੋਲਦੇ ਆ ਉਹ ਕਹਿੰਦੇ ਜੇ ਤਨਖਾਹ ਦੂਜੀ ਵਾਰੀ ਮੰਗ ਲਈ ਜੀ ਤਨਖਾਹ ਨਹੀਂ ਸਾਡੀ ਪਈ, ਉਹ ਕਹਿੰਦੇ ਤਨਖਾਹ ਤਾਂ ਬਾਅਦ ਚ ਦੇਖਾਂਗੇ, ਆ ਚੁੱਕ ਤੂੰ ਟਰਮੀਨੇਸ਼ਨ ਲੈਟਰ ਤੇ ਚੱਲ ਆਪਣੇ ਘਰ ਨੂੰ। ਇਸ ਤਰੀਕੇ ਦਾ ਜਿਹੜਾ ਸ਼ੋਸ਼ਣ ਇਹਨਾਂ ਟੀਚਰਸ ਦਾ ਕੀਤਾ ਜਾਂਦਾ। ਹੁਣ ਇਹਨਾਂ ਨੇ ਨਵਾਂ ਬਹਾਨਾ ਲੱਭ ਲਿਆ ਜੀ ਕਿ ਜੇ ਫੀਸ ਨਾ ਵਧਾਈ ਤੇ ਇੰਕਰੀਮੈਂਟ ਜਿਹੜਾ ਉਹ ਕਿਵੇਂ ਅਸੀਂ ਕਰਾਂਗੇ। ਇਹਦੇ ਵਿੱਚ ਜਿਹੜਾ ਨਾ ਆਡਿਟ ਹੈ ਉਹ ਸਭ ਤੋਂ ਬੈਟਰ ਹੋਊਗਾ। ਆਈ ਹੋਪ, ਮੈਨੂੰ ਇਹ ਪਤਾ ਲੱਗਿਆ ਕਿ ਸ਼ਾਇਦ ਸਰਕਾਰ ਜਿਹੜੀ ਆ ਉਹ ਆਡਿਟ ਕਰੂਗੀ। ਜੇ ਆਡਿਟ ਕਰੂਗੀ ਤੇ ਉਹਦੇ ਵਿੱਚੋਂ ਅਸਲ ਕਹਾਣੀ ਜਿਹੜੀ ਉਹ ਨਿਕਲ ਆਉਣੀ ਹੈ। ਜਿਹੜੇ ਅਦਾਰੇ ਬਹੁਤ ਜ਼ਿਆਦਾ ਜਾ ਰਹੇ ਆ ਪ੍ਰੋਫਿਟ ਦੇ ਵਿੱਚ, ਉਹਨਾਂ ਨੂੰ ਇੰਕਰੀਮੈਂਟ ਦੇ ਉੱਤੇ ਕੀ ਤਕਲੀਫ ਹੈ। ਤੇ ਇਹ ਦੇਖ ਲਓ ਕਿ ਜੇ ਹਰ ਸਾਲ ਉਹਨਾਂ ਦੇ ਪੈਸੇ ਵਧੇ ਆ ਤੇ ਉਹਨਾਂ ਨੇ ਟੀਚਰਸ ਦੇ ਕਿੰਨੇ ਵਧਾਏ। ਜੀ ਬਿਲਕੁਲ। ਪਨੂੰ ਸਾਹਿਬ, ਕੱਲ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਬਹੁਤ ਤਫਸੀਲ ਦੱਸਿਆ ਵੀ ਕਿਵੇਂ ਏਅਰਪੋਰਟਾਂ ਤੇ ਲਈ ਜਿਹੜੀ ਐਕਵਾਇਰ ਕੀਤੀ ਜ਼ਮੀਨ ਆ ਉਹ ਖਾਲੀ ਪਈ ਹੈ। ਪਰ ਹੁਣ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਵਾਲ ਇੱਕ ਇਹ ਵੀ ਬਣਦਾ ਵਾ ਕਿ ਜਿਹੜੀ ਪਟਿਆਲਾ ਦੇ ਵਿੱਚ ਟੈਨਿਸ ਅਕੈਡਮੀ ਦੀ ਜਿਹੜੀ ਜ਼ਮੀਨ ਹੈ, ਉਹਦੇ ਟੈਨਿਸ ਅਕੈਡਮੀ ਦੇ ਜਿਹੜੇ ਬਹਾਨੇ ਕਰੋੜਾਂ ਦੀ ਜ਼ਮੀਨ ਤੇ ਕਬਜ਼ਾ। ਦੇਖੋ ਇਹ ਲੋਕ ਅਜੇ ਵੀ ਡਰ ਨਹੀਂ ਰਹੇ। ਜੀ ਲੋਕਾਂ ਨੂੰ ਕੋਈ ਜਿਹੜਾ ਇਹ ਕਹਿ ਲਓ ਕਿ ਫਿਕਰ ਹੀ ਨਹੀਂਗਾ ਕਿ ਏਡੇ ਦੀਆਂ ਜ਼ਮੀਨਾਂ ਕਿਵੇਂ ਉਹਦੇ ਉੱਤੇ ਕਬਜ਼ੇ ਕੀਤੇ ਜਾ ਰਹੇ ਨੇ। ਪਟਿਆਲਾ ਸ਼ਹਿਰ ਦੇ ਮਾਡਲ ਟਾਊਨ ਦੇ ਵਿੱਚ ਨਿਯਮ ਸਾਰੇ ਛਿੱਕੇ ਟੰਗ ਕੇ ਕਰੋੜਾਂ ਰੁਪਏ ਦੀ ਸਰਕਾਰੀ ਜ਼ਮੀਨ ਹੜੱਪਦਿਆਂ ਹੋਇਆ ਬਿਨਾਂ ਕਿਸੇ ਤੋਂ ਪਰਮਿਸ਼ਨ ਲਏ ਤੋਂ ਇੱਕ ਜਨਤਕ ਪਾਰਕ ਦੇ ਉੱਤੇ ਇੱਕ ਪ੍ਰਾਈਵੇਟ ਟੈਨਿਸ ਅਕੈਡਮੀ ਖੜੀ ਕਰ ਲਈ ਗਈ ਹੈ। ਜਿਹੜਾ ਸਥਾਨਕ ਸਰਕਾਰਾਂ ਦੇ ਬਾਰੇ ਵਿਭਾਗ ਹੈ ਉਹਨੇ ਜਾਂਚ ਦੇ ਹੁਕਮ ਦੇ ਦਿੱਤੇ ਆ। ਪਟਿਆਲੇ ਦੇ ਮੇਅਰ ਨੇ ਇਹ ਕਿਹਾ ਕਿ ਇਹਨਾਂ ਦੇ ਖਿਲਾਫ, ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ। ਮਾਡਲ ਟਾਊਨ ਦੇ ਜਿਹੜੇ ਰਹਿਣ ਵਾਲੇ ਨੇ ਉਹ ਇਹ ਕਹਿੰਦੇ ਆ ਕਿ ਸਰਕਾਰੀ ਕਮਿਊਨਿਟੀ ਸਿਹਤ ਕੇਂਦਰ ਹੈ ਉਹਦੇ ਬਿਲਕੁਲ ਸਾਹਮਣੇ ਪੈਂਦਾ ਇੱਕ ਜਨਤਕ ਪਾਰਕ ਦੇ ਉੱਤੇ ਸਨੈਪਬੈਕ ਟੈਨਿਸ ਅਕੈਡਮੀ ਦਾ ਹੋਰਡਿੰਗਸ 15 ਕੁ ਦਿਨ ਪਹਿਲਾਂ ਟੰਗ ਦਿੱਤਾ ਗਿਆ। ਔਰ ਅਕੈਡਮੀ ਵਾਲਿਆਂ ਨੇ ਇਲਾਕਾ ਵਾਸੀਆਂ ਨੂੰ ਟੈਨਿਸ ਅਕੈਡਮੀ ਦੇ ਇਲਾਕੇ 'ਚ ਆਉਣ ਤੋਂ ਮਨਾ ਕਰਦਿਆਂ
ਕਿਸੇ ਦੂਜੇ ਬਲਾਕ ਦੇ ਪਾਰਕ ਦੀ ਵਰਤੋਂ ਕਰਨ ਲਈ ਕਹਿ ਦਿੱਤਾ। ਜਦੋਂ ਇਹਦਾ ਸਾਰਾ ਕੁਝ ਪਤਾ ਜਿਹੜਾ ਉਹ ਲਾਉਣ ਦੀ ਕੋਸ਼ਿਸ਼ ਲੋਕਾਂ ਨੇ ਉੱਥੇ ਕੀਤੀ ਕਿ ਇਹ ਕਿਵੇਂ ਜਿਹੜੀ ਹੈ ਟੈਨਿਸ ਅਕੈਡਮੀ ਇੱਥੇ ਬਣ ਸਕਦੀ ਹੈ, ਕਿਹਦੇ ਤੋਂ ਇਹਦੀ ਪਰਮਿਸ਼ਨ ਲਈ ਗਈ ਹੈ, ਤਾਂ ਉਹਦੇ ਵਿੱਚੋਂ ਜਿਹੜਾ ਜੀ ਇਹ ਨਿਕਲਿਆ ਕਿ ਕੋਈ ਕਿਸੇ ਕਿਸਮ ਦੀ ਪਰਮਿਸ਼ਨ ਲਈ ਹੀ ਨਹੀਂ ਗਈ। ਇਹ ਸਰਕਾਰੀ ਬਿਜਲੀ ਜਿਹੜੀ ਆ ਉਹ ਅਕੈਡਮੀ ਦੇ ਵਾਸਤੇ ਵਰਤੀ ਜਾ ਰਹੀ ਸੀ। ਜਿਹੜਾ ਹੈੱਡ ਕੋਚ ਹੈ ਉੱਥੇ ਉਹ ਕਹਿੰਦਾ ਕਿ ਅਕੈਡਮੀ ਇੱਕ ਇੱਥੋਂ ਦੇ ਲੋਕਲ ਨਿਵਾਸੀ ਦੀ ਹੈ ਤੇ ਉਹਨੇ ਬੱਚਿਆਂ ਦੀ ਸਿਖਲਾਈ ਦੇ ਵਾਸਤੇ ਉਹਨੂੰ ਕੋਚ ਉਹਨੇ ਲਾਇਆ ਹੈ। ਔਰ ਉਹ ਕਹਿੰਦਾ ਕਿ ਫੀਸ ਦੇ ਬਾਰੇ ਉਹ ਕਹਿੰਦਾ ਕਿ 15,000 ਤੋਂ 4,000 ਰੁਪਏ ਤੱਕ ਜਿਹੜੇ ਆ ਉਹ ਫੀ ਲਈ ਜਾ ਰਹੀ ਹੈ। ਔਰ ਅਕੈਡਮੀ ਦੇ ਵਿੱਚ ਕੌਣ-ਕੌਣ ਕੰਮ ਕਰ ਰਹੇ ਨੇ ਇਹ ਅਜੇ ਸਾਹਮਣੇ ਨਹੀਂ ਆ ਰਿਹਾ। ਬਿਨਾਂ ਕਿਸੇ ਸ਼ੱਕ ਦੇ ਕੋਈ ਰਸੂਖ ਵਾਲੇ ਹੋਣਗੇ, ਵੱਡੇ ਰਸੂਖ ਵਾਲੇ ਜਿਹੜੇ ਉਹ ਹੋਣਗੇ। ਜਿਹੜੇ ਪਟਿਆਲਾ ਨਿਗਮ ਹੈ ਉਹਦਾ ਮੇਅਰ, ਵੈਸੇ ਮੇਅਰ ਤਾਂ ਐਵੇਂ ਨਾਂ ਦੇ ਹੀ ਨੇ, ਕਾਗਜ਼ੀ ਨੇ, ਕਿਉਂਕਿ ਉਹ ਤਾਂ ਸਾਰਾ ਕੁਝ ਖਿੰਡਰ ਪੁੰਡਰ ਗਿਆ ਹੋਇਆ। ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਖਿੱਦੋ-ਖੁੰਡੀ 'ਚ ਚਲੇ ਗਏ ਸੀਗੇ ਤੇ ਉਹ ਬਹੁਤੇ ਜਿਹੜੇ ਵਿਧਾਇਕ ਨੇ ਉਹ ਕਾਂਗਰਸ ਦੇ ਨੇ। ਸੋ ਨਿਗਮ ਦਾ ਕੰਮ ਤਾਂ ਠੱਪ ਹੈ, ਪਰ ਕਾਗਜ਼ੀ ਮੇਅਰ ਨੇ। ਤੋਂ ਪਟਿਆਲੇ ਦੇ ਜਿਹੜੇ ਕਾਗਜ਼ੀ ਮੇਅਰ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸੇ ਪ੍ਰਾਈਵੇਟ ਖੇਡ ਅਕੈਡਮੀ ਨੂੰ ਚਲਾਉਣ ਦੇ ਵਾਸਤੇ ਕੋਈ ਨਿਗਮ ਦੇ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ। ਔਰ ਉਹਨਾਂ ਇਹ ਵੀ ਕਿਹਾ ਕਿ ਜਿਹੜੇ ਸਰਕਾਰੀ ਪਾਰਕਾਂ ਦੇ ਉੱਤੇ ਨਜਾਇਜ਼ ਕਬਜ਼ਿਆਂ ਦੇ ਨਿਗਰਾਨੀ ਰੱਖਣ ਦੀ ਜਿਹੜੇ ਅਫਸਰਾਂ ਦੀ ਡਿਊਟੀ ਹੈ ਉਹਨਾਂ ਨੂੰ ਪੁੱਛਿਆ ਜਾਊਗਾ ਕਿ ਇੱਥੇ ਕਿਵੇਂ ਬਣ ਗਈ। ਪਟਿਆਲੇ ਦੇ ਡਿਪਟੀ ਕਮਿਸ਼ਨਰ ਨੇ ਸੰਦੀਪ ਹੰਸ, ਉਹਨੇ ਇਹ ਗੱਲ ਕਹੀ ਹੈ ਕਿ ਜਾਂਚ ਦੇ ਹੁਕਮ ਦਿੱਤੇ ਜਾਣਗੇ। ਕਦੋਂ ਦਿੱਤੇ ਜਾਣਗੇ ਇਹ ਨਹੀਂ ਪਤਾ। ਨਿਯਮਾਂ ਦੀ ਗੰਭੀਰ ਉਲੰਘਣਾ ਇਹਨਾਂ ਨੇ ਉਹ ਮੰਨਿਆ। ਇਹ ਵੀ ਕਿਹਾ ਕਿ ਜਿਹੜੀ ਜ਼ਮੀਨ ਦੇ ਉੱਤੇ ਅਕੈਡਮੀ ਆ ਉਹਦੀ ਕੀਮਤ 50 ਕਰੋੜ ਰੁਪਏ ਤੱਕ ਦੀ ਜਿਹੜੀ ਉਹ ਹੈਗੀ ਆ। ਔਰ ਮਾਡਲ ਟਾਊਨ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀ ਇਕੱਠੀ ਜ਼ਮੀਨ 1.5 ਏਕੜ ਦੀ ਕਿਤੇ ਵੀ ਹੋਰ ਹੈ ਨਹੀਂ ਗਈ। ਜਿਹੜੇ ਇੱਥੇ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਨੇ ਉਹਨੇ ਕਿਹਾ ਕਿ ਨਿਗਮ ਤੋਂ ਰਿਪੋਰਟ ਤਲਬ ਕੀਤੀ ਜਾਊਗੀ। ਨਗਰ ਨਿਗਮ ਕਮਿਸ਼ਨਰ ਜਿਹੜੇ ਨੇ ਉਹਨੇ ਜਿਹੜਾ ਜੀ ਇਹਦੇ ਉੱਤੇ ਕੋਈ ਜਵਾਬ ਨਹੀਂ ਦਿੱਤਾ। ਤੁਸੀਂ ਦੇਖੋ ਕਹਾਣੀ ਕਿਵੇਂ ਘੁੰਮ ਰਹੀ ਆ। ਮੇਅਰ ਕਹਿੰਦੇ ਆ ਅਫਸਰਾਂ ਨੂੰ ਸੱਦਾਂਗੇ, ਅਫਸਰ ਕਹਿੰਦੇ ਆ ਕਿ ਅਸੀਂ ਨਿਗਮ ਤੋਂ ਪੁੱਛਗਿੱਛ ਕਰਾਂਗੇ, ਮੇਅਰ ਕਹਿੰਦੇ ਆ ਕਿ ਅਸੀਂ ਉਹਨਾਂ ਅਫਸਰਾਂ ਨੂੰ ਸੱਦਾਂਗੇ, ਡਿਪਟੀ ਕਮਿਸ਼ਨਰ ਕਹਿੰਦੇ ਆ ਕਿ ਜਾਂਚ ਦੇ ਹੁਕਮ ਦਿੱਤੇ ਜਾਣਗੇ। ਜਾਂਚ ਕਿਹਨੇ ਕਰਨੀ ਹੈ, ਇਹ ਕਿਹਦੇ ਹਿੱਸੇ ਆਉਂਦਾ? ਬਸ ਆਹੀ ਜੇ ਸਮਝ ਲਿਓ ਨਾ ਤੇ ਫਿਰ ਤੁਹਾਨੂੰ ਕਹਾਣੀ ਸਮਝ ਆ ਜੂਗੀ ਵੀ ਇਹ ਸਾਰਾ ਕੁਝ ਡੇਬੀ ਵਾਂਗੂ ਕਿਵੇਂ ਸਿੱਧਾ ਹੈ ਜੀ। ਜੀ, ਜੀ, ਜੀ। ਕਈ ਵਾਰੀ ਭੰਬਲ ਭੂਸੇ ਪਾ ਕੇ ਵੀ ਗੱਲਾਂ ਘੁਮਾ ਦਿੱਤੀਆਂ ਜਾਂਦੀਆਂ। ਖੈਰ, ਪਨੂੰ ਸਾਹਿਬ, ਰਾਜਪਾਲ ਜੀ ਦੇ ਚਰਚੇ ਨੇ ਵੀ ਸਰਹੱਦੀ ਜ਼ਿਲ੍ਹਿਆਂ ਦੇ ਦੌਰਾ ਕਰਨਗੇ ਇਹ। ਕੀ ਰਾਜਪਾਲ ਜੀ ਦੇ ਅਖਤਿਆਰ ਦੇ ਵਿੱਚ ਇਸ ਤਰ੍ਹਾਂ ਆਉਂਦਾ ਹੈ ਕਿ ਉਹ ਕਿਤੇ ਵੀ ਦੌਰਾ ਕਰ ਸਕਦੇ ਨੇ? ਜੀ, ਪਿਆਰ ਦੇ ਵਿੱਚ ਤਾਂ ਆਉਂਦਾ ਜੀ, ਔਰ ਪਰ ਅਕਸਰ ਰਾਜਪਾਲ ਦੌਰਾ ਕਰਦੇ ਨਹੀਂ ਹੁੰਦੇ ਇਹੋ ਜਿਹਾ। ਇਹ ਜਿਵੇਂ-ਜਿਵੇਂ ਪੰਜਾਬ ਦੀ ਸਰਕਾਰ ਨੂੰ ਮੁਸ਼ਕਲਾਂ ਦੇ ਵਿੱਚ ਪਾਉਣ ਦੇ ਵਾਸਤੇ ਯਤਨ ਕੀਤੇ ਜਾ ਰਹੇ ਨਾ, ਕਦੀ ਕੁਝ ਕਰਤਾ ਕਦੀ ਕੁਝ ਕਰਤਾ, ਉਹਦਾ ਪਾਰਟ ਇੱਕ ਕਿਤੇ ਨਾ ਕਿਤੇ ਹੋ ਸਕਦਾ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਪੰਜਾਬ ਦੇ ਇੰਜੀਨੀਅਰਸ ਜਿਹੜੇ ਨੇ ਉਹਨਾਂ ਦੀਆਂ ਸ਼ਰਤਾਂ ਲਾਤੀਆਂ। ਚੰਡੀਗੜ੍ਹ ਨੂੰ ਯੂਟੀ ਕੈਡਰ ਦੇ ਵਿੱਚ ਲੈ ਆਂਦਾ। ਜਿਹੜੀ ਕੇਂਦਰੀ ਪੂਲ ਦੇ ਵਿੱਚੋਂ ਬਿਜਲੀ ਆ ਉਹ ਨਾ ਕਰ ਦਿੱਤੀ, ਉਹ ਚੁੱਕ ਕੇ ਹਰਿਆਣੇ ਨੂੰ ਦੇਤੀ। ਹੁਣ ਜਿਹੜੇ ਪੰਜਾਬ ਦੇ ਰਾਜਪਾਲ ਨੇ ਉਹਦੇ ਵੱਲੋਂ ਇੱਕ ਦੌਰਾ ਕੀਤਾ ਜਾ ਰਿਹਾ ਅਪ੍ਰੈਲ ਦੇ ਵਿੱਚ ਔਰ ਇਹਨੂੰ ਜਨ ਸੰਪਰਕ ਮੁਹਿੰਮ ਕਿਹਾ ਜਾ ਰਿਹਾ। ਇਹ 6 ਸਰਹੱਦੀ ਜ਼ਿਲ੍ਹਿਆਂ ਤੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਤੇ ਫਾਜ਼ਿਲਕਾ 'ਚ ਹੋਊਗੀ। ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਰਾਜਪਾਲ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਆ। ਰਾਜਪਾਲ ਨੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨ ਦਾ ਫੈਸਲਾ 26 ਮਾਰਚ ਨੂੰ ਕੀਤਾ ਸੀਗਾ ਔਰ ਇਹਦੀ ਡੇਟ ਫਾਈਨਲ ਕਰਨ ਤੋਂ ਪਹਿਲਾਂ ਡੀਜੀਪੀ ਜਿਹੜੇ ਨੇ ਤੇ ਜਿਹੜੇ ਚੀਫ ਸੈਕਟਰੀ ਨੇ ਉਹਦੇ ਨਾਲ ਜੁਆਇੰਟ ਮੀਟਿੰਗ ਕੀਤੀ ਆ। ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਡਿਸਟ੍ਰਿਕਟ ਦਾ ਦੌਰਾ ਕਰਕੇ ਰਾਜਪਾਲ ਬੀਐਸਐਫ ਦੇ ਅਫਸਰਾਂ ਦੇ ਨਾਲ ਗੱਲਬਾਤ ਕਰਨਗੇ। ਆਮ ਪਬਲਿਕ ਦੇ ਨਾਲ ਵੀ ਗੱਲਬਾਤ ਕੀਤੀ ਜਾਊਗੀ, ਇਹ ਫੀਡਬੈਕ ਲਈ ਜਾਊਗੀ। ਬੀਐਸਐਫ ਦਾ ਦਾਇਰਾ ਵਧਾ ਕੇ 50 ਕਿਲੋਮੀਟਰ ਤੱਕ ਕੀਤੇ ਜਾਣ ਤੋਂ ਬਾਅਦ ਪਿੰਡਾਂ ਨੂੰ ਕੀ ਫਾਇਦਾ ਹੋਇਆ, ਕੀ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ, ਕੀ ਜਿਹੜੇ ਸਰਹੱਦਾਂ ਦੇ ਉੱਤੇ ਰਹਿੰਦੇ ਕਿਸਾਨ ਨੇ ਉਹਨਾਂ ਨੂੰ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਨੇ, ਇਹ ਕਹਿੰਦੇ ਜੀ ਉਹ ਪਤਾ ਕੀਤਾ ਜਾਊਗਾ। ਔਰ ਜਿਹੜੀ ਸਰਕਾਰ ਹੈ ਉਹ ਇਹਦੇ ਉੱਤੇ ਕਿੰਤੂ ਪ੍ਰੰਤੂ ਕਰ ਸਕਦੀ ਹੈ ਔਰ ਉਹ ਇਸ ਕਰਕੇ ਕਰ ਸਕਦੀ ਹੈ ਕਿ ਰਾਜਪਾਲ ਹੋਰੀ ਕਿਉਂ ਉੱਥੇ ਜਾਣਗੇ ਇਹ ਦੌਰਾ ਕਰਨ ਦੇ ਵਾਸਤੇ? ਕੀ ਇਹਦੇ ਵਿੱਚ ਇੰਟਰਸਟ ਹੈ?
ਇੰਟਰਸਟ ਕੀ ਹੋ ਸਕਦਾ ਹੈ, ਬਹੁਤਾ ਕੁਝ ਜਿਹੜਾ ਉਹ ਦਿਸ ਰਿਹਾ ਤੇ ਆਉਂਦੇ ਦਿਨਾਂ ਦੇ ਦੌਰਾਨ ਇਹ ਸਾਹਮਣੇ ਆ ਵੀ ਜਿਹੜਾ ਜੀ ਉਹ ਜਾਣਾ ਕਿ ਕੀ ਰੀਜ਼ਨ ਸੀਗਾ। ਅੱਗੇ ਤਾਂ ਕਦੇ ਰਾਜਪਾਲ ਨੇ ਏਦਾਂ ਸਰਹੱਦੀ ਖੇਤਰਾਂ ਦੇ ਵਿੱਚ ਜਾ ਕੇ ਦੌਰਾ ਨਹੀਂ ਕੀਤਾ, ਪਰ ਇਹ ਬੀਐਸਐਫ ਦਾ ਜਿਹੜਾ ਉਹ ਬਹਾਨਾ ਬਣਾ ਕੇ ਇਹਨਾਂ 6 ਜ਼ਿਲ੍ਹਿਆਂ ਦੇ ਵਿੱਚ ਦੌਰਾ ਅਪ੍ਰੈਲ ਦੇ ਲਗਭਗ ਮਿਡ ਦੇ ਵਿੱਚ ਹੋ ਸਕਦਾ ਰਾਜਪਾਲ। ਜੀ ਪਨੂ ਸਾਹਿਬ, ਸਮੇਂ-ਸਮੇਂ ਤੇ ਸਟੀਕ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਕੱਲ ਮੁਲਾਕਾਤ ਹੋਵੇਗੀ ਜੀ। ਸ਼ੁਕਰੀਆ। ਮਿਹਰਬਾਨੀ, ਥੈਂਕ ਯੂ ਪ੍ਰਵੀਨ, ਜੀ, ਧੰਨਵਾਦ। ਜੀ। ਸੋ ਸਰੋਤਿਓ, ਇਹ ਸਨ ਆਪਣੇ ਨਾਲ ਬਲਤੇਜ ਪੰਨੂ ਜੀ ਪੰਜਾਬ ਤੋਂ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ। ਅਸੀਂ ਕੱਲ ਤੁਹਾਡੇ ਸਾਰਿਆਂ ਤੋਂ ਸੁਝਾਅ ਮੰਗੇ ਸਨ, ਤੁਹਾਡੀ ਰਾਏ ਲਈ ਗਈ ਸੀ ਕਿ ਸਾਡਾ ਪ੍ਰਵੀਨ ਸ਼ਰਮਾ ਦਾ ਮੇਰਾ ਇਹ ਪਲੇਠਾ ਪ੍ਰੋਗਰਾਮ ਸੀਗਾ, ਪ੍ਰੋਗਰਾਮ ਖਬਰ ਦੀ ਨਜ਼ਰ ਦੇ ਵਿੱਚ, ਜਿਸ ਦੇ ਵਿੱਚ ਅਸੀਂ ਪੰਨੂ ਜੀ ਨਾਲ ਗੱਲਬਾਤ ਕਰਦੇ ਹਾਂ। ਅਸੀਂ ਤੁਹਾਡੀ ਰਾਏ ਮੰਗੀ ਸੀ, ਤੁਹਾਡੇ ਸੁਝਾਅ ਮੰਗੇ ਸੀ। ਤੁਹਾਡੇ ਜਿਹੜੇ ਸੁਝਾਅ ਹੈ ਅਸੀਂ ਉਹਨਾਂ ਦੇ ਮੁਤਾਬਕ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਪੰਜਾਬੀ ਰੇਡੀਓ USA ਨੂੰ ਆਪਣਾ ਪਿਆਰ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।